ਇੱਕ ਤੇ ਅੱਬਾ ਮੇਰਾ ਇੰਨੀ ਚਾਹ ਪੀਂਦਾ ਪਤਾ ਨਹੀਂ ਕੀ ਇਹਨੂੰ ਉਤੋਂ ਪੱਤੀ ਡਰਾਈਵਰਾਂ ਵਾਲੀ ਜਿਵੇਂ ਨੇ ਰਾਤੀ ਨਾ ਟਰੱਕ ਚਲਾਣਾ ਵੱਡਾ ਤੇ ਸ਼ੂਗਰ ਹੋਣ ਦੇ ਬਾਵਜੂਦ ਇੰਨੀ ਚੀਨੀ ਪੀਂਦਾ। ਜੇ ਪੁੱਛਾਂ ਅੱਬਾ ਚੀਨੀ ਕਿਉਂ ਇੰਨੀ ਪੀਣਾ ਧੀਏ ਮੈਨੂੰ ਮਿੱਠਾ ਬੜਾ ਪਸੰਦ ਏ। ਅਰੇ ਸ਼ੂਗਰ ਮਿਲ ਖੋਲੀ ਇਹਨੇ ਅੰਦਰ ਆਪਣੀ। ਅੱਬਾ ਓਏ ਹਾਂ ਕੁੜੀਏ ਕਿੱਥੇ ਵੜਿਆ ਏ? ਬਾਹਰ ਆ, ਚਾਹ ਬਣ ਗਈ ਏ। ਆ ਗਿਆ ਪੁੱਤ ਆ ਗਿਆ। ਕੀ ਕਰੀ ਜਾਨਾ ਅੰਦਰ ਤੂੰ? ਉਹ ਡੋਂਗਾ ਹੀ ਕਮਾਈ ਜਾਨੀ ਆ, ਚਾਹ ਨੂੰ ਭਾਵੇਂ ਚੱਕਰ ਆ ਜਾਣ, ਇੰਨਾ ਡੋਂਗਾ ਕਮਾਉਣੀ ਆ ਚਾਹ। ਹੋਰ ਤੈਨੂੰ ਘਮਾਵਾਂ? ਡੋਂਗਾ ਹੀ ਘਮਾਣਾ ਮੈਂ, ਬਹਿ ਜਾ। ਓਏ ਅੱਬਾ ਕੀ ਹਾਏ ਹਾਏ, ਦਵਾਈ ਨਹੀਂ ਖਾਦੀ ਤੂੰ? ਦਵਾਈ ਤੇ ਦਵਾਈਆਂ ਨਹੀਂ ਆਰਾਮ ਦਿੰਦੀਆਂ। ਮੇਰੇ ਅੰਦਰ ਤੇ ਸਟੋਰ ਬਣ ਗਿਆ ਦਵਾਈਆਂ ਦਾ, ਇੰਨੀਆਂ ਖਾਣਾ ਹਜੇ। ਤੇਰੇ ਜੋੜ ਨਹੀਂ ਠੀਕ ਹੋਣੇ। ਜੋੜ ਕੀ ਹੋ ਗਿਆ? ਮੈਂ ਮੰਜਾ ਵਾਂ, ਮੇਰੇ ਜੋੜਾਂ ਨੂੰ ਕੀ ਹੈ? ਮੇਰੇ ਜੋੜਾਂ 'ਚ ਬਹਿ ਗਿਆ ਅੱਬਾ, ਤੈਨੂੰ ਜੋੜਾਂ ਦਾ ਆਰਾਮ ਨਹੀਂ ਆਣਾ। ਉਹ ਤੇਰੇ ਜੋੜਾਂ 'ਚ ਤੇਰਾ ਖਸਮ ਪਵੇ। ਉਹ ਮੈਂ ਜੋੜਾਂ 'ਚ ਕਿਉਂ ਪਾਵਾਂ? ਉਹ ਮੈਂ ਤੇ ਤੈਨੂੰ ਵਿਆਹ ਕੇ ਆਪਣੇ ਸਿਰੋਂ ਭਾਰ ਲਾਇਆ ਵਾ। ਫੇਰ ਤੂੰ ਖਸਮ ਦਾ ਨਾਂ ਲੈ ਲਿਆ। ਪਰ ਮੈਂ ਕਿਹਾ ਸੀ ਮੇਰੇ ਬੰਦੇ ਦਾ ਨਾਂ ਨਾ ਲਈ। ਕਿਉਂ ਪੁੱਤ? ਉਹ ਕੀ ਮਤਲਬ ਕੋਈ ਕੀ ਆ ਹੈ? ਚੜੇਲ ਆ? ਕਿਉਂ ਨਾ ਲਵਾਂ ਉਹਦਾ? ਉਹਦੇ ਨਾਲੋਂ ਕਿਸੇ ਸੱਪ ਦਾ ਨਾਂ ਲੈ ਲੈ ਤੂੰ, ਉਹਦਾ ਨਾਂ ਨਾ ਲਈ ਖਸਮ ਦਾ। ਤੇ ਔਰਤ ਦੇ ਸਰਾਣੇ ਦਾ ਸੱਪ ਬੰਦਾ ਹੀ ਹੁੰਦਾ, ਤਦੀ ਤੇ ਉਹਦਾ ਨਾਂ ਲੈਂਦੇ ਆ। ਨਾ ਮੈਂ ਉਹਦੀ ਸ਼ਕਲ ਵੇਖਣੀ ਤੇ ਨਾ ਮੈਂ ਉਹਦਾ ਨਾਂ ਸੁਣਨਾ ਇਸ ਘਰ ਦੇ ਵਿੱਚ। ਲੈ ਤੂੰ ਨਾਂ ਨਹੀਂ ਸੁਣਨਾ, ਜਦੋਂ ਵਿਆਹ ਹੋਣ ਆਏ ਆ ਉਦੋਂ ਤੇ ਸਿਆਪਾ ਕਰਦੀ, ਸਾਨੂੰ ਭੁੱਲ ਗਈ ਸੀ ਉਹਨੂੰ ਵੇਖ ਕੇ ਤੂੰ ਹੈ? ਇੱਥੇ ਹੀ ਵਿਆਹ ਕਰਾਉਣਾ, ਸਾਡੀ ਗੱਲ ਨਹੀਂ ਮੰਨੀ ਤੂੰ। ਮੇਰੀ ਅਕਲ ਤੇ ਪੜਦਾ ਸੀ ਤੇ ਹੁਣ ਪੜਦਾ ਕਿੱਧਰ ਗਿਆ? ਲੈ ਗਿਆ ਪੜਦਾ, ਮੇਰੇ ਸ਼ੌਕ ਮੁੱਕ ਗਏ ਹੁਣ। ਸ਼ੌਕ ਮੁੱਕ ਗਏ ਤੇਰੇ? ਪਹਿਲੋਂ ਗੱਲ ਨਹੀਂ ਮੰਨੀ, ਹੁਣ ਤੇਰੇ ਸ਼ੌਕ ਵੀ ਮੁੱਕ ਗਏ ਏਡੀ ਜਲਦੀ? ਅੱਬਾ ਮੇਰੀ ਗੱਲ ਸੁਣ, ਮੇਰੇ ਤੇ ਜ਼ਿੰਦਗੀ ਦਾ ਫੈਸਲਾ ਹੀ ਗਲਤ ਹੋ ਸੀ ਹੈ? ਨਾ ਮੈਂ ਆਪਣੇ ਆਪ ਨੂੰ ਵੇਖਿਆ ਨਾ ਮੈਂ ਉਹਨੂੰ ਵੇਖਿਆ। ਹਾਏ ਉਹ ਪੁੱਤਰ, ਜਿਹੜਾ ਮੈਂ ਫਰਨੀਚਰ ਦਿੱਤਾ ਹਜੇ ਤੱਕ ਮੈਂ ਪੈਸੇ ਦੇਣੇ ਆ ਦੁਕਾਨ ਵਾਲੇ ਨੂੰ। ਤੇ ਫਰਨੀਚਰ ਤੇ ਸਾਰੇ ਉਹ ਲੰਮੇ ਪੈਂਦੇ, ਮੈਂ ਤੇ ਥੱਲੇ ਪੈਣੀ ਲੰਮੀ। ਕਿਉਂ ਪੁੱਤ? ਤੈਨੂੰ ਰੀੜ ਦੀ ਹੱਡੀ ਦੀ ਦਰਦ ਆ, ਤੂੰ ਕਿ ਥੱਲੇ ਪੈਂਦੀ? ਉਹ ਤੈਨੂੰ ਬੈੱਡ ਦਿੱਤਾ ਮੈਂ ਡੀਕੋ ਬੈੱਡ ਦਾ ਐਡਾ ਸੋਹਣਾ। ਅੱਬਾ ਪੂਰਾ ਟੱਬਰ ਉਹਦਾ ਬੈੱਡ ਤੇ ਲੰਮਾ ਪੈਂਦਾ ਚੌੜਾ ਹੋ ਕੇ। ਹੈ? ਤੇ ਹੋਰ ਇਹ ਮੇਰੇ ਪੁੱਤ ਨੂੰ ਬੈੱਡ ਤੇ ਨਹੀਂ ਸੌਣ ਦਿੰਦੇ? ਨਹੀਂ ਅੱਬਾ ਮੈਂ ਵੀ ਤੇ ਐਡਾ ਥੱਲੇ ਬੈੱਡ ਪੈਂਦੀ। ਹੁੰਦਾ ਵਾ, ਉਹਨਾਂ ਨੇ ਬਰਫ਼ ਲਾਉਣੀ ਉੱਤੇ, ਕਿਉਂ ਨਹੀਂ ਸੌਣ ਦਿੰਦੇ ਤੈਨੂੰ? ਮੈਨੂੰ ਤੇ ਪਾਟਾ ਜਿਹਾ ਕਲੀਨ ਦਿੱਤਾ, ਉਹ ਮੈਂ ਥੱਲੇ ਲੰਮੇ ਪਾ ਕੇ ਤੇ ਉਹ ਤੇ ਮੈਂ ਪੈ ਜਾਨੀ ਆ। ਅੱਬਾ ਕੀ ਦੱਸਾਂ ਤੈਨੂੰ? ਅੱਛਾ ਇੰਨਾ ਤੰਗ ਕਰਦੇ ਆ ਹਾਂ, ਤੈਨੂੰ? ਲੇਕਿਨ ਤੂੰ ਹੀ ਕਹਿੰਦੀ ਸੀ ਬਹੁਤ ਚੰਗੇ ਆ ਉਹਦੇ ਘਰ ਦੇ, ਅੱਬਾ ਮੈਂ ਇੱਥੇ ਹੀ ਵਿਆਹ ਕਰਨਾ ਵਾ। ਤੂੰ ਮੇਰੇ ਤੇ ਕਰਜ਼ਾ ਛੱਡਤਾ, ਮੈਂ ਤੇਰਾ ਹਜੇ ਸਾਲ ਨਹੀਂ ਸੀ ਕਰਨਾ। ਮੈਂ ਕਹਿੰਦਾ ਸੀ ਕਮੇਟੀ ਪਾਉਣਾ, ਫੇਰ ਕੁੜੀ ਦਾ ਵਿਆਹ ਰੱਖਦਾ ਮੈਂ। ਤੇ ਅੱਬਾ ਹੁਣ ਮੈਂ ਨਹੀਂ ਜਾਣਾ ਬਸ। ਕਿਉਂ ਮੇਰਾ ਪੁੱਤ ਕਿਉਂ ਨਹੀਂ ਪਹਿਲਾ ਜਾਣਾ? ਓਏ ਉਹਦੇ ਨਾਲ ਬਣਾ ਕੇ ਰੱਖਿਆ ਕਰ ਪੁੱਤ, ਉਹ ਤੀਜੇ ਦਿਨ ਲੈ ਕੇ ਤੁਰਿਆ ਰਹਿੰਦਾ। ਉਹ ਤੇ ਇਦਾਂ ਲੱਗਦਾ ਤੂੰ ਪੀਜ਼ਾ ਵਾ, ਰੋਜ਼ ਮੇਰੇ ਘਰ ਛੱਡ ਕੇ ਆਪ ਨਿਕਲ ਜਾਂਦਾ। ਤੇ ਅੱਬਾ ਉਹ ਰਾਜ਼ੀ ਹੈ ਨਾ, ਹੁਣ ਉਹ ਵੀ ਨਹੀਂ ਚਾਹੁੰਦਾ ਕਿ ਮੈਂ ਵਸਾਂ ਉਹਦੇ ਕੋਲ। ਹੈਂ? ਕਾਲੇ ਮੂੰਹ ਵਾਲਾ। ਮੈਂ ਛਿੱਤਰ ਨਾ ਮਾਰੂੰਗਾ ਉਹਦੇ? ਹਾਂ ਮੈਂ ਲੱਤਾਂ ਪੰਦੂ ਉਹਦੀਆਂ ਭੰਨਣੀਆਂ ਤੂੰ ਲੱਤਾਂ ਹੁਣ ਉਹਦੀਆਂ। ਪਰ ਜਵਾਈ ਆ, ਜਵਾਈਆਂ ਦੀਆਂ ਲੱਤਾਂ ਕਦੋਂ ਭੱਜਦੀਆਂ ਪੁੱਤ? ਪਰੇ ਲਾਨਤ ਪਾਏ ਹੋ ਜੇ ਕਿਉਂਕਿ ਕਸਾਈ। ਸਾਡੀਆਂ ਲੱਤਾਂ ਬਾਹਾਂ ਉਹਦੇ ਪੈਰਾਂ ਥੱਲੇ ਆ ਪੁੱਤਰ, ਅਸੀਂ ਕਿੱਦਾਂ ਭੰਨ ਸਕਦੇ ਉਹਦੀਆਂ? ਅੱਬਾ ਮੈਂ ਤੇਰੀ ਮੰਨੀ ਹੁੰਦੀ ਨਾ। ਓਏ ਹੁਣ ਥੋੜਾ ਡਾਉਂਗਾ, ਫੇਰ ਤੂੰ ਚਾਹ ਦੀਆਂ ਵੱਖੀਆਂ ਅੰਦਰ ਪਾਤੀਆਂ। ਸਬਰ ਤੇ ਕਰ ਲੈ, ਇੱਕ ਮਿੱਠਾ ਤੂੰ ਇੰਨਾ ਤੇਜ਼ ਪੀਣਾ। ਉਹ ਤੂੰ ਚੁੱਲ੍ਹਾ ਬਾਲਿਆ, ਮੰਤਾਂ ਦਾ ਦੀਵਾ ਬਾਲਿਆ ਵੀ ਇਹਦੇ ਤੇ ਚਾਹ ਪਕਣੀ ਆ, ਮੋਮਬੱਤੀ ਤਰ੍ਹਾਂ ਚੁੱਲ੍ਹਾ ਬਲੰਦਿਆ ਤੇਰਾ। ਅੱਬਾ ਗੈਸ ਥੋੜੀ ਆਂਦੀ ਹੈ ਨਾ, ਤੈਨੂੰ ਨਹੀਂ ਪਤਾ। ਹਾਏ ਇੱਕ ਬੰਦਿਆਂ ਨੂੰ ਇੰਨੀ ਹੋ ਜਾਂਦੀ ਆ ਤੇ ਆ ਕੰਪਨੀ ਥੋੜੀ ਭੇਜਦੀ ਆ ਸਾਨੂੰ, ਮੈਨੂੰ ਸਮਝ ਨਹੀਂ ਆਉਂਦੀ। ਤੂੰ ਇੰਨਾ ਮਿੱਠਾ ਕਾਤੋਂ ਤੇਜ਼ ਪੀਣਾ? ਕਿਦਾਂ ਮਿੱਠੀ ਚਾਹ ਐਦਾਂ 1.5 ਕਿਲੋ ਚਾਹ ਹੁੰਦੀ, ਇੰਜ ਕਰ ਕਰਕੇ ਚੈੱਕ ਕਰਦੀ ਤੇ ਪਾਈਆ ਰਹਿ ਜਾਂਦੀ ਪਿੱਛੇ। ਜਦੋਂ ਹੁੰਦਾ ਤੇਰਾ ਕਰਕੇ ਮੈਂ ਤੇਜ਼ ਮਿੱਠਾ ਪਾਣੀ ਆ। ਹੁਣ ਮੈਨੂੰ ਇਹ ਦੱਸ ਅਸਲ ਰੌਲਾ ਕੀ ਆ ਤੇਰੇ ਘਰ 'ਚ? ਕਿਉਂ ਛੱਡ ਗਿਆ ਤੈਨੂੰ ਸਵੇਰੇ ਸਵੇਰੇ ਉਹ? ਅੱਬਾ ਮੇਰੀ ਗੱਲ ਸੁਣ, ਕੀ ਪੁੱਤ? ਰੋਜ਼ ਦਾ ਕੁੱਤੀ ਚੀਕਾ ਮੇਰੇ ਬਾਰੇ 'ਚ ਨਹੀਂ ਹੈਗਾ। ਹੈ? ਹਾਂ ਪੁੱਤ ਚੁੱਪ ਰਿਹਾ ਕਰ, ਤੂੰ ਕਿਉਂ ਬੋਲਦੀ ਆ? ਮੈਂ ਕੀ ਆ, ਮੈਨੂੰ ਮਸ਼ੀਨ ਲੱਗੀ ਬੋਲਣ ਦੀ। ਮੈਂ ਬੋਲਾਂ ਨਾ ਗਲਤ ਗੱਲ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ ਹੈਗੀ। ਤੇ ਪੁੱਤ ਉਹਨਾਂ ਕੋਲੋਂ ਵੀ ਜਨਾਨੀ ਬੜਬੋਲੀ ਬਰਦਾਸ਼ਤ ਨਹੀਂ ਹੁੰਦੀ। ਅਗਲੇ ਗੁੱਤ ਮਰੋੜ ਕੇ ਨੁਕਰੇ ਲਾ ਦਿੰਦੇ ਜਨਾਨੀ ਨੂੰ। ਆ ਤੇਰੀ ਮਾਂ ਬੜੀ ਖਿੱਚ ਕੇ ਰੱਖੀ, ਉਹ ਬੜੀ ਬੜਬੜ ਕਰਦੀ ਸੀ ਪਹਿਲੋਂ। ਉਹ ਤੈਨੂੰ ਅਸੀਂ ਇਹ ਸਮਝਾਉਂਦੇ ਉੱਥੇ ਵਸਣਾ ਪੈਣਾ, ਉੱਥੇ ਵਿਆਹ ਆ ਪੁੱਤ ਤੈਨੂੰ ਅਸੀਂ। ਵੇਖਿਆ ਗੱਲ ਉਹੀ ਆ ਗਈ ਨਾ, ਤੂੰ ਮੇਰੀ ਮਾਂ ਨੂੰ ਖਿੱਚ ਕੇ ਰੱਖਿਆ ਸੀ, ਅਗਲੇ ਨੇ ਅੱਗੇ ਮੈਨੂੰ ਖਿੱਚ ਕੇ ਰੱਖਿਆ। ਪੁੱਤ ਖਿੱਚਣ ਵਾਲੀ ਚੀਜ਼ ਹੀ ਖਿੱਚੀ ਦੀ ਆ। ਖਾਣਾ ਖਰਾਬ ਹੋਵੇ ਮਰਦਾਂ ਦਾ। ਹੈ ਖਾਣਾ ਖਰਾਬ ਹੋਵੇ? ਉਹ ਕਮਾ ਕੇ ਲਿਆਉਂਦੇ ਆ ਸਾਰੀ ਦਿਹਾੜੀ, ਸਾਰੀ ਦਿਹਾੜੀ ਲੱਕ ਦੇ ਉੱਤੇ ਬੋਰੀਆਂ ਲਾ ਕੇ ਟਰਾਲਿਆਂ ਤੇ ਚੜਦੇ ਆ ਵਿਚਾਰੇ। ਕੋਈ ਮਜ਼ਦੂਰੀ ਕਰਦਾ, ਇੱਟ ਚ ਪਾਉਂਦਾ, ਮਾੜੀ ਜੀ ਗਲਤ ਹੋ ਜੇ ਆਹ ਵੱਜਦੀ ਆ, ਇੰਜ ਹੋ ਜਾਂਦਾ ਮਜ਼ਦੂਰ ਦਾ ਮੂੰਹ। ਅਸੀਂ ਵੀ ਤੇ ਘਰ ਦੇ ਕੰਮ ਅੱਬਾ ਕਰਨੇ ਹੀ ਆ ਨਾ। ਤੇ ਘਰ ਦੇ ਕੰਮ ਤੁਸੀਂ ਕਰਨੇ ਹੋ, ਟਟੈਣਾ ਰੱਖਿਆ ਤੁਸੀਂ ਘਰ ਦੇ ਕੰਮਾਂ ਵਾਸਤੇ? ਟਟੈਣਾ ਰੱਖਿਆ ਹੈ? ਕਿੱਦਾਂ ਤੂੰ ਬੋਲਦੀ? ਉਹ ਤੂੰ ਮੇਰੇ ਸਾਹਮਣੇ ਨਹੀਂ ਚੁੱਪ ਕਰਦੀ। ਉਹ ਸਾਡਾ ਜਵਾਈ ਪਤਾ ਨਹੀਂ ਕਿੰਨਾ ਕੁ ਤੰਗ ਹੋਣਾ ਤੇਰੇ ਤੋਂ। ਅੱਬਾ ਤੂੰ ਅੱਜ ਤੱਕ ਮੇਰੇ 'ਚ ਕੀੜੇ ਕੱਢੇ ਕਿਉਂ? ਪੁੱਤ ਹਮੇਸ਼ਾ ਆਪਣੀ ਲਾਜ ਚੋਂ ਕੀੜੇ ਕੱਢੋ, ਆਪਣੇ ਚੋਂ ਕੱਢੋਗੇ ਦੂਜੇ ਦੇ ਆਪ ਹੀ ਨਿਕਲ ਜਾਣਗੇ। ਹਾਂ ਬੇੜਾ ਕਰਕੇ ਹੋ ਗਿਆ। ਅੱਛਾ ਮੈਨੂੰ ਇਹ ਦੱਸ, ਹਾਂ
ਉਹ ਤੂੰ ਜੋ ਉਹਦਾ ਵਿਆਹ ਕਰ ਦਿੱਤਾ, ਸਭ ਤੋਂ ਪਹਿਲਾਂ ਤੇ ਆਹ ਤੇਰੀ ਬੜੀ ਵੱਡੀ ਗਲਤੀ ਆ। ਕਿੱਦਾਂ ਤੂੰ ਉੱਥੇ ਮੈਨੂੰ ਕੂਣ ਨਹੀਂ ਦਿੱਤਾ ਪੂਰੀ ਕਿਹਦਾ ਪੰਚਾਇਤ 'ਚ? ਵਿਆਹ ਕਰ ਦਿੱਤਾ ਮੈਂ? ਉਹ ਆਪਣੇ ਖਸਮ ਦਾ ਜਿਹੜਾ ਕੀਤਾ ਵਾ। ਬਸ ਅੱਬਾ ਉਹੀ ਤੇ ਸਜ਼ਾ ਭੁਗਤ ਰਹੀ ਆ। ਹੈ ਮੈਂ ਉਹਦੇ ਇਸ਼ਕ ਵਿੱਚ ਪਾਗਲ ਹੀ ਇੰਜ ਹੋਈ ਸਾਂ ਕਿ ਮੈਂ ਹੱਥੀ ਉਹਦਾ ਵਿਆਹ ਕਰਾਇਆ। ਮੈਨੂੰ ਕੀ ਪਤਾ ਸੀ ਕਿ ਮੇਰੀ ਉਸ ਘਰ 'ਚ ਜਗ੍ਹਾ ਹੀ ਨਹੀਂ ਰਹਿਣੀ। ਹੋਏ ਹੋਏ ਹੋਏ, ਤੇ ਪੁੱਤ ਤੈਨੂੰ ਕਿਤੇ ਫਰਾਉਣ ਟਰਾਉਣ ਨਹੀਂ ਲਿਜਾਂਦਾ? ਕਿੱਥੇ ਕੋਈ ਅੱਬਾ, ਆ ਦੇਖ ਤੁਸੀਂ ਮੇਰੀ ਧੀ ਕਿਦਾਂ ਫੁੱਲੀ ਪਈ ਆ। ਹੈ ਇਹਨੂੰ ਕਿਤੇ ਫਰਾਇਆ ਤੇ ਖਾ ਖਾ ਕਿੱਥੇ ਕੇ। ਨਹੀਂ ਮੈਨੂੰ ਲੈ ਕੇ ਜਾਂਦਾ ਅੱਬਾ। ਮੈਂ ਤੇ ਇੰਜ ਮੈਂ ਰੋੜ ਗਈ ਅੱਬਾ। ਉਹ ਦਵਾਈ ਵਾਲੀ ਸ਼ੀਸ਼ੀ ਪੁੱਤ ਤੂੰ ਕਿੱਦਾਂ ਡੁੱਲ ਗਈ? ਕੀ ਹੋ ਗਿਆ? ਮੈਂ ਉਹਦੀਆਂ ਲੱਤਾਂ ਨਾ ਭੰਨ ਦੂੰਗਾ। ਅੱਜ ਮੈਂ ਉਹਨੂੰ ਸਮਝਾਉਣਾ। ਹਾਂ ਠੀਕ ਹੋ ਗਿਆ ਨਾ? ਪਹਿਲੀ ਗੱਲ ਤੇ ਆ ਕਿ ਇੱਥੇ ਵੜੇ ਨਾ ਅੱਬਾ, ਮੈਂ ਉਹਦੀਆਂ ਲੱਤਾਂ ਭੰਨ ਦੇਣੀਆਂ। ਓਏ ਉਹਦੇ ਸਹੁਰਿਆਂ ਦਾ ਘਰ ਆ ਪੁੱਤ, ਓਏ ਇੱਥੋਂ ਰੋਕ ਕੌਣ ਸਕਦਾ? ਹੁਣ ਤੇ ਕੰਨ ਟੱਪ ਕੇ ਆ ਜਾਣਾ, ਭਾਵੇਂ ਕੁੰਡਾ ਨਾ ਖੋਲੀਏ ਅਸੀਂ। ਹੈ ਇੱਕ ਮਿੰਟ ਖਲੋ ਜਾ। ਟੱਪ ਕੇ ਆ ਜਾਣਾ, ਬੰਦ ਕਰੇ ਕੰਧ ਟੱਪ ਕੇ ਆ ਜਾਣਾ ਉਹਨੇ। ਇੱਕ ਮਿੰਟ ਪੁੱਤ, ਇੱਕ ਮਿੰਟ। ਹਾਏ ਹਾਏ, ਵੜੇ ਨਾ ਇੱਥੇ, ਬਸ ਮੈਂ ਕਹਿ ਦਿੱਤਾ ਅੱਜ। ਉਹ ਤੂੰ ਇਹਦੇ ਆ ਬੇੜਾ ਗਰਕ ਹੋ ਜੇ ਕਿਤੇ, ਚਟੋਇਆ ਹੀ ਨਾ ਪਾ ਦੀ ਜਿੰਨਾ ਡੋਂਗਾ ਘਮਾਉਣੀ ਤੂੰ। ਟੋਏ ਚੱਪਾ ਤੱਕ ਮੈਂ ਦਮ ਦੇਣਾ ਅੱਜ। ਹੈਲੋ ਹੈ? ਅੱਛਾ ਬੈਲ ਜਾ ਰਹੀ। ਓਏ ਓਏ ਹਾਂ ਮਨੀਰਿਆ, ਉਹ ਕੁੜੀ ਨੂੰ ਤੂੰ ਫੇਰ ਛੱਡ ਗਿਆ। ਤੂੰ ਹਫਤੇ 'ਚ 2 ਵਾਰੀ ਛੱਡ ਕੇ ਜਾਣਾ। ਕੁੜੀ ਆ ਕਿ ਦਵਾਈ ਆ? ਓਏ ਹੈ ਓਏ ਸ਼ਰਮ ਨਹੀਂ ਆਉਂਦੀ ਤੈਨੂੰ? ਓਏ ਕੁੰਦਾ ਵੇ ਕਿੱਦਾਂ? ਹਾਂ ਅੱਛਾ ਆਉਂਦੇ ਆ। ਇਹ ਤਾਂ ਮੇਰੇ ਵੱਲ ਆਉਂਦੇ ਆ। ਚੱਲ ਆ ਜਾ ਮੇਰਾ ਪੁੱਤ, ਚਾਹ ਵੀ ਬਣਨ ਦੀ ਪੀਨੇ ਇਕੱਠੇ ਬਹਿ ਕੇ। ਆ ਜਾ ਮੇਰਾ ਪੁੱਤ, ਆ ਜਾ ਆ ਜਾ। ਲੈ ਆਉਂਦੇ ਹੀ ਉਹਨੂੰ ਲੈ ਕੇ ਤੇਰੀ ਸੌਂਕਣ ਨੂੰ। ਤੇਰਾ ਥੇ ਹੋਵੇ ਤੈਨੂੰ ਜੋ ਮੈਂ ਕਹਿੰਨੀ ਅੱਬਾ ਕਿ ਨਾ ਆਵੇ ਥੇ। ਉਹ ਕਿਉਂ ਨਾ ਆਵੇ? ਜਦੋਂ 600 ਬੰਦੇ ਨਾ ਆਇਆ ਉਦੋਂ ਨਹੀਂ ਰੋਕਿਆ ਮੈਂ। ਹੁਣ ਤੇ ਗੱਲਾਂ ਆਉਂਦੇ ਆ। ਤੇ ਨਾਲ ਸੌਂਕਣ ਵੀ ਆਉਂਦੀ ਪਈ ਏ। ਤੇ ਸੌਂਕਣ ਹੀ ਲਿਆਂਦਾ, ਹੋਰ ਮੇਰੇ ਵਾਸਤੇ ਟਾਟਰ ਹੀ ਲੈ ਕੇ ਆਵੇ ਉਹ ਕਿ ਮੈਂ ਖੱਟਾ ਬਣਾਉਣਾ ਉਹਨਾਂ ਵਾਸਤੇ ਇੱਥੇ। ਅੱਬਾ ਤੂੰ ਕਦੋਂ ਬੁਲਾਇਆ ਉਹਨੂੰ? ਮੈਂ ਤਾਂ ਬੁਲਾਇਆ, ਪਤਾ ਤੇ ਲੱਗੇ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਾ। ਵੀ ਕਸੂਰ ਉਹਦਾ ਵਾ ਕਿ ਤੇਰਾ ਵਾ? ਅੱਜ ਤੂੰ ਫੈਸਲਾ ਕਰਨਾ ਔਰ ਮੇਰੇ ਹੱਕ 'ਚ ਕਰਨਾ। ਤੇਰੇ ਹੱਕ 'ਚ ਪੁੱਤ ਮੈਂ ਝੋਕ ਨਹੀਂ ਮਾਰ ਸਕਦਾ। ਮੈਂ ਸੱਚਾਈ ਦਾ ਫੈਸਲਾ ਕਰਨਾ। ਅਗਰ ਤੂੰ ਹੋਈ ਗਲਤ, ਮੈਂ ਕਹਿਣਾ ਫੜ ਲਾ ਗੁੱਤੋਂ ਲੈ ਜਾ ਇਹਨੂੰ। ਅਗਰ ਤੂੰ ਹੋਈ ਸਹੀ ਤੇ ਜਵਾਈ ਦਾ ਹਾਲ ਵੇਖੀ ਮੈਂ ਕਿਹੜਾ ਕਰਦਾ। ਇੱਥੇ ਸਾਰੀ ਗਲੀ ਵੇਖੂਗੀ ਅੱਜ। ਅੱਬਾ ਤੂੰ ਕਾਤਲ ਹੈ ਧੀ ਦਾ। ਹੈ ਹਾਂ ਧੀ ਕਾਤਲ ਨਹੀਂ ਮੇਰੀ ਖੁਸ਼ੀਆਂ ਦੀ। ਤੈਨੂੰ ਕਿਹਾ ਸੀ ਮੇਰੇ ਭਰਾ ਦੇ ਪੁੱਤ ਨਾਲ ਸ਼ਾਦੀ ਕਰ। ਹਾਂ ਨਹੀਂ ਗੱਲ ਮੰਨੀ ਤੂੰ। ਤੇ ਸਜ਼ਾ ਵੀ ਤੇ ਭੁਗਤਦੀ ਪਈਆਂ ਨਾ ਇਹ ਅੱਬਾ। ਭੁਗਤਣੀ ਆ ਜਿਨ੍ਹਾਂ ਨੇ ਮਾਪਿਆਂ ਨੂੰ ਦੁਖੀ ਕੀਤਾ, ਕਦੀ ਸੁਖੀ ਨਹੀਂ ਹੋਈਆਂ। ਹੁਣ ਤੇ ਦਵਾ ਦੇ ਮੈਨੂੰ, ਤੇਰੇ ਘਰ ਆ ਗਈਆਂ ਉੱਜੜ ਕੇ। ਅੱਬਾ ਹਾਂ ਪੁੱਤ। ਚੱਲ ਉੱਥੇ ਲੰਮਾ ਪੈ। ਦਵਾਈ ਖਾਧੀ, ਮੈਂ ਚਾਹ ਲੈ ਕੇ ਆਈ। ਚੱਲ ਪੁੱਤ ਚਾਹ ਮੇਰੇ ਕੰਨ 'ਚ ਪਾਉਣੀ ਤੂੰ? ਤੇ ਕੰਨ 'ਚ ਪਾ ਦੇਣੀ ਆ। ਡੋਲ ਦੇਗਾ ਇੱਥੇ ਹਿਲ ਹਿਲ ਕੇ। ਉੱਥੇ ਚੱਲ। ਐਡਾ ਕਿਤੇ ਹਿਲ ਹਿਲ ਕੇ ਵਾਈਬ੍ਰੇਸ਼ਨ ਲੱਗਾ ਮੇਰਾ ਕੱਪ। ਓਏ ਓਏ ਲੈ, ਇੱਥੇ ਹੀ ਦਰਦ ਛੱਡ ਜੀ ਮੇਰੇ ਕੋ ਕੋਈ। ਉਹ ਬਸ ਕਰਦੇ ਕੁੜੀਏ, ਬਹੁਤ ਗੱਲਾਂ ਕਰਦੀ ਏ ਕਿ ਚਾਹ ਬਣਾਉਣੀ ਹੁੰਦੀ ਤੇ ਇੰਨੀਆਂ ਗੱਲਾਂ ਕਰਦੀਆਂ ਤੂੰ। ਓਏ ਆ ਮੇਰੇ ਕੱਪ 'ਚ ਬਹੁਤੀ ਪਾਈ ਤੇ ਆਪਣੇ 'ਚ ਥੋੜੀ ਪਾਈ। ਸਾਰੀ ਆਪ ਪੀ ਆਖਰੀ ਜਾਂਦੀ। ਵਾਰੀ ਪੀਣੀ ਚਾਹ ਅੱਬਾ ਹੈ? ਤੂੰ ਤੇ ਪਕਾਉਂਦੀ ਅੱਧਾ ਕਿਲੋ ਪੀ ਜਾਂਦੀ ਵਿੱਚੋਂ। ਲੈ ਅੱਬਾ ਚਾਹ ਪੀ। ਹਾਏ ਢੇਲਾ ਨਾ ਸੁੱਟ ਲਈ ਚਾਹ 'ਚ। ਉਹ ਪੁੱਤ ਚਾਹ ਹੋਏਗੀ ਤੇ ਡੇਲਾ ਡਿੱਗੂ ਕਿੱਥੇ ਆ? ਉਹ ਫਰਸ਼ ਨਾਲ ਲਾਈ ਚਾਹ। ਆ ਚਾਹ ਯਾ ਦੇਖ ਤਾਂ ਸਹੀ। ਅੱਧਾ ਕਿਲੋ ਦੁੱਧ ਪਕਾ ਕੇ ਤੂੰ ਕਿੰਨਾ ਜਿਹਾ ਕਰ ਦਿੰਨੀ ਉਹਦਾ। ਹੈ ਆ ਲੈ। ਬਜ਼ੁਰਗੋ, ਕੌਣ ਆ ਗਿਆ? ਮੇਰਾ ਪੁੱਤ। ਤੇਰਾ ਪੁੱਤ ਨਹੀਂ, ਮੇਰਾ ਦੁੱਖ ਆ ਗਿਆ। अस्सलाम वालेकुम बजुर्गो। ਓਏ ਆ ਜਾ ਪੁੱਤ, ਆ ਜਾ। ਆ ਜਾ ਪੁੱਤ। ਕੀ ਲੈਣ ਆਇਆ ਤੂੰ? तेरे नाल मेरी कोई गल नहीं है, गल मेरी बुजुर्गां नाल। सुन लिया? बैठो तुसी। अस्सलाम वालेकुम भाभी। अस्सलाम वालेकुम बाबा जी। ਓ ਵਾਲੇਕੁਮ ਸਲਾਮ ਕੁੜੀਏ, ਬਹਿ ਜਾ। ਆਪੇ। ਓਏ ਆ ਜਾ ਪੁੱਤ, ਆਉਂਦਾ ਹੀ ਤੂੰ ਗਰਮ ਹੋ ਗਿਆ। ਕੀ ਹਾਲ ਆ ਪੁੱਤ? होर सुनाओ, ਠੀਕ ਆ ਪੁੱਤ। ਓਏ तबीयत से ठीक रहिंदी आ? ਸ਼ੁਕਰ ਆ ਜਿਹੜਾ ਟਾਈਮ ਲੰਘ ਜਾਂਦਾ ਭਾਈ। ਤੁਸੀਂ ਉਧਰ ਮੇਰੇ ਵੱਲ ਆ ਜਾਂਦੇ, ਮੈਂ ਤੁਹਾਡੀਆਂ ਰਿਪੋਰਟਾਂ ਕਰਾ ਦਿੰਨਾ। ਪੁੱਤ ਮੇਰੀ ਕੁੜੀ ਤੇਰੇ ਵੱਲ ਜਿਹੜੀ ਗਈ ਉਹ ਰੋਜ਼ ਇੱਧਰ ਆ ਜਾਂਦੀ ਤੇ ਮੈਂ ਖੇ ਜਾਣਾ ਤੇਰੇ ਵੱਲ। ਉਹਦਾ ਤਾਂ ਕੰਮ ਹੀ ਇਹ ਆ। ਕਿਉਂ ਪੁੱਤ? ਤੂੰ ਤੇ ਕਹਿੰਦੀ ਮੈਨੂੰ ਉਹ ਛੱਡ ਕੇ ਗਿਆ। ਕੀ ਕੰਮ ਮੇਰਾ ਹੈ? ਕੀ ਕੰਮ ਮੇਰਾ? ਬੋਲਦੀ ਦੇਖੀ? ਪੁੱਤ ਇੱਕ ਮਿੰਟ, ਸਾਹ ਲੈ ਤਹਮਲ ਕਰ ਪੁੱਤ। ਹਵਾ ਦੇ ਘੋੜੇ ਤੇ ਨਾ ਬਹਿ ਜਾ ਕਰ, ਨਾ ਕਰ। ਬਹੁਤ ਤੂੰ ਗਾਂ ਕੀਤੀ ਆ ਇਹ। ਗਾਂ ਕਿਤੇ ਮੈਂ ਸ਼ੋਰਕੋਟ ਛੱਡ ਆਇਆ। ਉਹ ਤੇਰੇ ਘਰ ਤੱਕ ਤੇ ਪਹੁੰਚਾਈ ਆ। ਕੈਂਚੀ ਨਾਲੋਂ ਬਹੁਤੀ ਜ਼ੁਬਾਨ ਚੱਲਦੀ ਆ ਇਹਦੀ। ਤੇ ਤੇਰੀ ਘਾਟੇ, ਤੇਰੀ ਘਾਟੇ। ਉਹ ਪੁੱਤ ਉਹ ਆਇਆ ਵਾ, ਉਹਦੀ ਤੇ ਸੁਣ ਲੈ। ਮੈਨੂੰ ਉਹਦੀਆਂ ਸੁਣ ਲੈਂਦੇ, ਤੇਰੀਆਂ ਤੇ ਮੈਂ 1.5 ਘੰਟੇ ਦੀਆਂ ਸੁਣਾਉਂਦੇ ਆ। ਇੱਕ ਚਵਲਾ ਮਾਰਨ ਆਇਆ ਅੱਬਾ ਤੇਰੇ ਨਾਲ। ਉਹ ਪੁੱਤ ਇਦਾਂ ਨਹੀਂ ਦਿਲ ਤੇ ਸਾਈਨ ਗਈਦਾ, ਫਿਰ ਹੋ ਜਾਂਦਾ ਫਿਰ। ਆਪਾਂ ਸ਼ਾਮ ਦਾ ਖਾਣਾ ਬਾਹਰ ਖਾਣ ਜਾਣਾ। ठीक है, जिस तरह तुसी कहोगे। ਤੇ ਪੁੱਤ ਘਰ ਚੁੱਲਾ ਢਾਤਾ ਤੁਸੀਂ। ਘਰ ਖਾਣਾ ਖਾਈਦਾ ਪੁੱਤਰ, ਓਏ ਘਰ ਖਾਈਦਾ। ਆ ਤੁਸੀਂ ਗੁਫ਼ਤਗੂ ਸੁਣੀ? ਉਹਨਾਂ ਨੇ ਕਿਹਾ ਠੀਕ ਹੈ ਜਿੱਦਾਂ ਤੁਸੀਂ ਕਹੋ। ਇਹਨੂੰ ਮੈਂ ਕਿਤੇ ਕਹਿ ਬੈਠਾ ਅੱਜ ਖਾਣਾ ਸ਼ਾਮ ਦਾ ਬਾਹਰ ਖਾਣ ਜਾਣਾ, ਕਹਿੰਦੀ ਮੈਂ ਨਹੀਂ ਜਾਣਾ, ਤੂੰ ਇਕੱਲਾ ਹੀ ਜਾ। ਤੂੰ ਕਹਿ ਕੇ ਤਾਂ ਸਾਦੀ ਆ ਇਹ। ਕਿਉਂ ਪੁੱਤ? ਤੈਨੂੰ ਇਹਦੇ ਨਾਲ ਤੁਰਦਿਆਂ ਡਰ ਲੱਗਦਾ? ਗੱਲ ਸੁਣ, ਇਹ ਖਾਣੇ ਤੇ ਹੁਣ
ਬਾਹਰ ਦੀਆਂ ਗੱਲਾਂ ਸ਼ੁਰੂ ਹੋ ਰਹੀਆਂ ਨੇ, ਬਾਹਰ ਖਾਣੇ ਇਹਨਾਂ ਨੇ ਮੈਨੂੰ ਚੁੱਲ੍ਹੇ ਅੱਗੇ ਗਾ ਕੇ ਮੇਰੀ ਮੱਤ ਮਾਰ ਛੱਡੀ ਏ। ਉਹ ਤੇਰੀ ਮੱਤ ਕੀ ਚੁੱਲ੍ਹੇ ਅੱਗੇ ਮਾਰ ਦਿੱਤੀ? ਸਾਡੇ ਕਿਹੜਾ ਗੈਸ ਨਹੀਂ ਲੱਗਾ, ਪਾਥੀਆਂ ਬਾਲਦੀਆਂ ਤੂੰ ਉੱਥੇ। 3 ਚੁੱਲ੍ਹੇ ਲਵਾਏ ਦੀ ਖਾਤਰ। ਕਿਉਂ ਪੁੱਤੇ ਲਾਸ਼ਾਂ ਭੁੰਨਦੀ ਉੱਥੇ? 3 ਚੁੱਲ੍ਹੇ ਮੇਰੀ ਧੀ ਨੂੰ ਕੱਲੀ ਨੂੰ। ਪਹਿਲਾ ਚੁੱਲ੍ਹਾ ਖਰਾਬ ਹੋ ਗਿਆ ਸੀ, ਉਸੇ ਟਾਈਮ ਦੂਸਰਾ ਚੁੱਲ੍ਹਾ ਲਿਆ ਕੇ ਦਿੱਤਾ, ਫਿਰ ਤੀਸਰਾ ਚੁੱਲ੍ਹਾ ਲਿਆ ਕੇ ਦਿੱਤਾ। ਉਹ ਇਹਨੇ ਕਿਹਾ ਠੀਕ ਆ। ਤੇ ਮਰਨੇ ਆਪਣਾ ਤੇ ਦੱਸ ਤੂੰ ਕਿੰਨਾ ਖਰਾਬ ਹੋ ਗਿਆ ਕਿ ਤੈਨੂੰ ਅੱਗ ਲੱਗੀ ਦੂਜੇ ਵਿਆਹ ਦੀ। ਕੱਲਾ ਨਾ ਆਇਆ, ਨਾਲ ਮੇਰੀ ਸੋਖਣ ਚੁੱਕ ਲਿਆਇਆ। ਤੇ ਪੁੱਤ ਹੋਰ ਕੱਪੜੇ ਧੋਣ ਵਾਲੇ ਚੁੱਕ ਲਿਆਉਂਦਾ, ਉਹਨੇ ਹੀ ਲਿਆਉਣਾ ਜਿਹੜੀ ਉਹਦੀ ਬੀਵੀ ਸੀ। ਦੂਜੇ ਵਿਆਹ 'ਚ ਵੀ ਇਹਦਾ ਪੂਰਾ ਹੱਥ ਵਾ। ਹਾਂ ਬਜ਼ੁਰਗਾ, ਤੂੰ ਤਾਂ ਸੁੱਤਾ ਰਹਿਣਾ ਘਰ, ਤੂੰ ਤਾਂ ਦਵਾਈਆਂ ਖਾ ਮੱਤ ਵੱਜੀ ਆ ਤੇਰੀ। ਹਾਂ ਮੈਂ ਕੀ ਨਸ਼ਾ ਲੈਣੀ ਆਪਣੇ ਪਿਓ ਨੂੰ? ਮੈਂ ਇਹਨੂੰ ਕਿਹਾ ਸੀ, ਮੈਂ ਕਿਹਾ ਵਿਆਹ ਦੂਜਾ ਰਹਿਣ ਦੇ, ਅੱਲਾ ਦੇ ਕੰਮ ਆ, ਅੱਲਾ ਦਊਗਾ ਔਲਾਦ। ਤੋਬਾ ਤੋਬਾ ਤੋਬਾ, ਦੇਖ ਅੱਬਾ ਅੱਗੇ ਲਾਨਤ ਪਈ ਉਹ ਝੂਠਾਂ ਦੀ ਇਹਦੇ ਤੇ। ਥੋੜੀ ਜਿਹੀ ਹੋਰ ਪਾ ਲੂਗਾ, ਉਹਨੇ ਆਪਣੇ ਤੇ ਪਾਉਣੀ ਆ। ਤੇਰਾ ਇਹ ਖਸਮ ਆ ਪੁੱਤ, ਤੂੰ ਨਹੀਂ ਪਾਉਣੀ। ਤੁਸੀਂ ਮੈਨੂੰ ਦੱਸੋ, ਤੁਹਾਡੇ ਨਾਲ ਕਦੇ ਕਿਸੇ ਕਿਸਮ ਦੀ ਮੈਂ ਬਦਤਮੀਜ਼ੀ ਕੀਤੀ ਹੋਵੇ? ਖਰਚੇ ਤੋਂ ਤੰਗ ਕੀਤਾ ਤੁਹਾਨੂੰ? ਨਹੀਂ ਕਦੇ ਵੀ ਨਹੀਂ। ਆ ਸੁਣ ਲਓ। ਪੁੱਤ ਉਹ ਆ ਵੇਖ ਨਾ ਮੇਰੀ ਕੁੜੀ ਦੇ ਹੱਥ ਵੇਖ, ਉਹ ਤਾਂ ਕਸੁੰਨ ਵੇਖ। ਤੂੰ ਇੱਕ ਦਿਨ ਤੰਗ ਕਰਨਾ, ਤੇਰਾ ਇੱਧਰਲਾ ਵੀੜ ਐਂਦੇ ਹੋਏ ਹੋਣਾ। ਤੇ ਬਜ਼ੁਰਗਾ, ਤੂੰ ਆਪਣੇ ਕੁੜੀ ਦੇ ਨੈਣ ਨਕਸ਼ ਦੇਖ ਤੇ ਉਹਦੇ ਦੇਖ ਕਿੱਥੇ ਪਹੁੰਚੀ ਆ ਗੱਲ। ਅੱਛਾ ਅੱਬਾ ਵੇਖਿਆ ਹੀ ਮੈਂ ਗਲਤ ਫੈਸਲਾ ਕਰ ਲਿਆ। ਅੱਬਾ ਮੈਨੂੰ ਹੁਣ ਅਹਿਸਾਸ ਹੁੰਦਾ ਪਿਆ ਮੈਂ ਗਲਤ ਫੈਸਲਾ ਕਰ ਲੇਕਿਨ ਪੁੱਤ ਫੈਸਲਾ ਲਿਆ। ਮਨੂਸ ਦੇ ਨਾਲ ਵਿਆਹ ਕਰਕੇ। ਸੁਣ ਰਿਹਾ ਬਜ਼ੁਰਗਾ? ਕੀ ਹੋਇਆ? ਆਪਣੇ ਮਜ਼ਾਜੀ ਖੁਦਾ ਨੂੰ ਮਨੂਸ ਕਹਿਣ ਡਈ ਇਹ, ਇਹਦੀ ਜੀਭ ਕੱਟਣ ਵਾਲੀ ਹੋਈ ਆ। ਚੱਲ ਪੁੱਤ ਘਰ ਦੀ ਗੱਲ ਘਰ 'ਚ ਹੀ ਕਹਿਣ ਦੀ, ਤੈਨੂੰ ਬਾਹਰੋਂ ਵੀ ਤੇ ਲੋਕ ਕਹਿੰਦੇ ਹੀ ਹੁਣੇ। ਤੇ ਫਿਰ ਘਰ ਦੀ ਗੱਲ ਘਰੇ ਰੱਖ, ਮੈਂ ਇਹਨੂੰ ਨਹੀਂ ਰੱਖਣਾ। ਉਹ ਤੇ ਪੁੱਤ ਮੈਂ ਰਹਿਣਾ ਵੀ ਨਹੀਂ ਤੇਰੇ ਨਾਲ। ਉਹ ਪੁੱਤ ਹੋਰ ਤੂੰ ਹਾਏ ਹਾਏ ਮੁਸਾਫਰਖਾਨੇ ਰਹਿਣਾ ਪੁੱਤ, ਕਿੱਥੇ ਰਹਿਣਾ ਤੂੰ? ਅੱਬਾ ਜ਼ੁਲਮ ਤੇ ਸੁਣ ਮੇਰੇ ਕੋਲੋਂ, ਜਿਹੜੇ ਨੇ ਕੀਤੇ ਮੇਰੇ ਤੇ। ਕਿਹੜੇ ਜ਼ੁਲਮ ਤੇਰੇ ਮੈਂ ਕੋੜੇ ਮਾਰਦਾ ਸੀ? ਹੈ ਕੋੜੇ ਕਿਉਂ ਮਾਰਨੇ ਹੈ? ਬਜ਼ੁਰਗੋ, ਜਿੱਦਣ ਮੈਂ ਤੁਹਾਡੇ ਘਰ ਦਾ ਜਦੋਂ ਦਾ ਵਿਆਹਿਆ ਵਾ ਨਾ, ਇਸ ਘਰ ਦਾ ਜਦੋਂ ਦਾ ਨਮਕ ਖਾਦਾ ਵਾ, ਮੈਂ ਇਸ ਘਰ ਨਾਲ ਵਫਾ ਹੀ ਕੀਤੀ ਆ। ਗਰਮੀਆਂ ਦਾ ਸੂਟ ਵੱਖਰਾ, ਸਰਦੀਆਂ ਦਾ ਸੂਟ ਵੱਖਰਾ, ਕਿਤੇ ਜਾਣਾ ਆਉਣਾ ਉਹਦੇ ਪੈਸੇ ਨੂੰ ਵੱਖਰੇ ਦਿਨਾ। ਸਿਰਫ ਮੈਨੂੰ ਇੰਨੀ ਗੱਲ ਕਹੀ ਕਿ ਮੈਨੂੰ ਤੁਸੀਂ ਕਹਿ ਕੇ ਸੱਦਿਆ ਕਰੋ। ਆ ਪੁੱਤ ਇੰਨੇ ਸੂਟ ਇਹਨੇ ਤੈਨੂੰ ਬਣਾਤੇ, ਗਰਮੀਆਂ ਦਾ ਲੈਦਾ, ਸਰਦੀਆਂ ਦਾ ਲੈਦਾ, ਕੰਮ ਕਰਨ ਵਾਲਾ ਲੈਦਾ, ਸੌਣ ਵਾਲਾ ਲੈਦਾ। ਆਪ ਉਹਨੇ ਉਹੀ ਪਾਇਆ ਜਦੋਂ ਮੈਂ ਪਹਿਲੀ ਵਾਰੀ ਵੇਖਣ ਗਿਆ, ਆ ਹੀ ਪਾਇਆ ਸੀ। ਉਦੋਂ ਥੱਲੇ ਧੋਤੀ ਸੀ, ਹੁਣ ਸ਼ਲਵਾਰ ਪਾਈ ਇਹਨੇ। ਬਾਬਾ ਜੀ, ਅਸੀਂ ਵੀ ਜਿੱਦਣ ਮੰਗਣੀ ਕਰਨ ਆਏ ਸੀ ਉਦੋਂ ਦੇ ਕੁੜਤਾ ਪਾਈ ਬੈਠੇ ਤੁਸੀਂ ਵੀ। ਨਹੀਂ ਪੁੱਤ ਐ ਮੈਂ ਜੋੜਾ ਸਵਾਇਆ ਸੀ, ਜੋੜਾ ਉਦੋਂ ਦੂਜਾ ਪਾਇਆ ਸੀ। ਉਹ ਜੋੜਾ ਤਾਂ ਤੁਹਾਡਾ ਉੱਡ ਗਿਆ ਸੀ। ਚਲੋ ਤੁਸੀਂ ਛੱਡੋ ਪਰੇ, ਅਸੀਂ ਤਾਂ ਲੈਣ ਵਾਸਤੇ ਆਏ ਹਾਂ ਹੁਣ। ਲੈ ਮੈਂ ਨਹੀਂ ਜਾਣਾ ਤੁਹਾਡੇ ਨਾਲ, ਐਡੀ ਤੂੰ ਲੈਣ ਆਈ ਮੈਨੂੰ। ਕਿਉਂ ਪੁੱਤ? ਮੋਟਰਸਾਈਕਲ ਤੇ 2 ਜਾਣੀਆਂ। ਲੈਣ ਆਈ ਤੈਨੂੰ, ਸੁਣਨ ਡਿਆ ਬਜ਼ੁਰਗਾ? ਉਹ ਕਹਿਣ ਦੀ ਚਲੋ ਅਸੀਂ ਤੁਹਾਨੂੰ ਲੈਣ ਆਏ ਆ, ਕਹਿੰਦੀ ਮੈਂ ਨਹੀਂ ਜਾਣਾ, ਲੈਣ ਆਈ ਤੈਨੂੰ। ਉਹ ਤੈਨੂੰ ਮਿਰਗੀ ਪਵੇ ਇਦਾਂ ਦੀ ਨੂੰ। ਤੇ ਤੈਨੂੰ ਵੀ ਭਵੇਂ ਮਿਰਗੀ ਵੇਖਿਆ ਹੀ ਅੱਬਾ। 1 ਮਿੰਟ ਪੁੱਤ, 1 ਮਿੰਟ ਲੜੋ ਨਾ, ਤੁਸੀਂ ਮੇਰੀ ਗੱਲ ਸੁਣ ਲਓ। ਤੇਰੇ ਮੈਂ ਟੋਟੇ ਕਰਨੇ, ਤੇਰੇ ਟੋਟੇ ਕਰਨੇ, ਤੇਰੀ ਜੀਭ ਤੋਂ ਤੈਨੂੰ ਛੱਡਣਾ ਮੈਂ। ਤੇ ਕੈਪਟਨ ਦੀ ਸੀਟ ਹੈ, ਇਹਦੇ ਟੋਟੇ ਕਰਕੇ ਸਿੱਧੂ ਜਾਣੇ ਤੂੰ। ਬਾਬਾ ਅਕਲ ਵੀ ਦੇਈਦੀ ਹੁੰਦੀ ਧੀਆਂ ਨੂੰ। ਓਏ ਅਕਲ ਤੇ ਦਿਨਾ ਚੁੱਪ ਤੇ ਕਰੋ। ਇੱਧਰ ਵੇਖ ਮੇਰਾ ਜੋੜਾ ਵੇਖ ਤੇ ਉਹਦਾ ਜੋੜਾ ਵੇਖ, ਉਹਦੇ ਹਾਰ ਸੰਗਾਰ ਵੇਖ ਅੱਬਾ। ਆ ਮਰਨੀ ਜਾ ਕੇ ਸੇਫ ਤਾਂ ਦੇਖ ਤੂੰ ਆਪਣੀ। ਸੇਫਤਾ ਦੇ ਸਾਰੇ ਲੀੜੇ ਤੇ ਮੇਰੇ ਉਹ ਪਾ ਗਈ। ਰਿਸ਼ਤੇ ਵਾਸਤੇ ਵੀ ਤੁਸੀਂ ਆਪ ਹੀ ਆਏ ਸੀ, ਮੈਂ ਤਾਂ ਨਹੀਂ ਸੀ ਤੁਹਾਨੂੰ ਕਿਹਾ ਮੈਂ ਇਹਦੇ ਨਾਲ ਸ਼ਾਦੀ ਕਰਨੀ। ਟੁਕ ਟੁਕ ਜ਼ਬਾਨ ਕਿਵੇਂ ਚੱਲਦੀ ਏਰੀ? ਆ ਸੁਣ, ਕਹਿੰਦੀ ਮੈਂ ਤਾਂ ਨਹੀਂ ਸੀ ਕਿਹਾ ਕਿ ਮੈਂ ਇਹਨਾਂ ਨਾਲ ਸ਼ਾਦੀ ਕਰਨੀ। ਜ਼ੁਬਾਨ ਦੇਖ, ਮਿਠਾਸ ਦੇਖ। ਹਾਏ ਪੁੱਤ ਏਡੀ ਮਿੱਠੀ ਹੈ ਕਿ ਤਕੀੜੀਆਂ ਨਾ ਚੜ ਜਾਣ ਦੂਜੀ ਬੁੱਢੀ। ਬਾਬਾ ਜੀ ਰੂਹ ਹੀ ਨਹੀਂ ਕਰਦਾ ਉੱਠਣ ਨੂੰ ਕੋਲੋਂ। ਹਾਂਜੀ ਕਹਿ ਕੇ ਜਾਣ ਇਹ ਲੱਗ ਤੇਰੇ ਤੇ ਕਾਲਾ ਕਰਦੀ ਪੁੱਤ। ਹਾਂ ਇਹਨੇ ਤੇਰੇ ਜੋੜਾਂ 'ਚ ਪਾਣੀ ਪਾਉਣਾ ਹੀ। ਬਜ਼ੁਰਗਾ ਹਾਂਜੀ ਕਹਿ ਕੇ ਤਾਂ ਜਾ। ਤਵੀਜ਼ ਕਰਕੇ ਤੇ ਮੇਰਾ ਇਹਨਾਂ ਦਾ ਰਿਸ਼ਤਾ ਕਰਵਾਇਆ। ਹਾਂਜੀ ਦੱਸ ਅੱਬਾ, ਕਿਉਂ ਪੁੱਤ? ਐਡਾ ਕਿਤੇ ਸ਼ਾਹਰੂਖ ਖਾਨ ਰਹਿੰਦਾ ਨਹੀਂ ਕਿਤੇ। ਸ਼ਾਹਰੂਖ ਖਾਈਆਂ ਜਦੋਂ ਦੋਵਾਂ ਜੇਬਾਂ 'ਚ ਥੱਦੀਆਂ ਸੀ, ਉਦੋਂ ਸ਼ਾਹਰੂਖ ਖਾਨ ਸੀ ਮੈਂ। ਥੱਦੀਆਂ ਸੀ ਤੇ ਮੈਂ ਖਾ ਗਈ ਤੇਰੀਆਂ ਥੱਦੀਆਂ। ਥੱਦੀਆਂ ਤੈਨੂੰ ਹਰ ਤਰ੍ਹਾਂ ਦੀ ਥੱਦੀ ਫੜਾਈ ਮੈਂ। ਇਹ ਪੁੱਤ ਇਹ ਕਿਵੇਂ ਧਣੀਏ ਦੀਆਂ ਦੱਥੀਆਂ ਸੀ ਕੀ? ਬਾਬਾ ਜੀ ਪੈਸੇ ਨੋਟ ਇਹਨੂੰ ਫੜਾਉਣਾ ਸੀ ਲਿਆ ਕੇ ਮੈਂ। ਅੱਛਾ ਮੈਂ ਕਿਹਾ ਪਤਾ ਧਣੀ ਦੀਆਂ ਗੱਠੀਆਂ ਤੇ ਕਹਿੰਦੇ। ਅੱਬਾ ਮੈਂ ਕਿਤੇ ਕਰ ਛੱਡੇ, ਮੈਨੂੰ ਜਿਹੜਾ ਤੂੰ ਫਰਨੀਚਰ ਦਿੱਤਾ ਨਾ ਚੰਨਿਓਟੀ ਫਰਨੀਚਰ, ਹਾਂ ਪੁੱਤ। ਉਹਦੇ ਤੇ ਚੋੜੀ ਹੋ ਕੇ ਪੈਂਦੀ ਆ ਮੈਡਮ। ਕਿਉਂ ਪੁੱਤ ਤੇਰੇ ਜੋੜ ਦੁਖਦੇ ਆ? ਕਿਉਂ ਪਈ ਰਹਿਨੀ ਤੂੰ? ਬਾਬਾ ਜੀ ਉਹ ਤੁਸੀਂ ਆਪ ਹੀ ਤੇ ਲੈ ਕੇ ਆਈ ਮੈਨੂੰ ਵਿਆਹ ਕੇ, ਤੇ ਹੋਰ ਮੈਂ ਕਿੱਥੇ ਜਾਣਾ? ਉਹ ਪੁੱਤ ਵਿਆਹ ਕੇ ਤੇ ਲਿਆਈ ਆ, ਹੁਣ ਤੂੰ ਉਹਦੇ ਸਿਰ ਤੇ ਸਵਾਰ ਹੋਣਾ, ਘਰ ਦੇ ਕੰਮ ਕਰਿਆ ਕਰ। ਮੈਂ ਵੀ ਆਪਣੇ ਬੰਦੇ ਦਾ ਇਹੀ ਫਰਨੀਚਰ ਇਸਤੇਮਾਲ ਕਰਨਾ ਜਿਹੜਾ ਇਹ ਕਰਦੀ ਹੈ। ਜ਼ਾਹਰੀ ਬਾਤ ਆ, ਹੁਣ ਇਹਨੂੰ ਬੈੱਡ ਤੇ ਨੀਂਦ ਨਹੀਂ ਆਉਂਦੀ, ਇਹਨੇ ਬੈੱਡ ਦੇ ਨਾਲ ਨਾਲ ਮੰਜਾ ਵੀ ਡਾਇਆ ਵਾ। ਪੋਤੇ ਨੇ ਬੈੱਡ ਤੇ ਬਹਿਣਾ, ਹੋਰ ਕਿੱਥੇ ਪਵੇ? ਤੇ ਤੂੰ ਆਪਣਾ ਫਰਨੀਚਰ ਲਿਆ। ਆਪਣਾ ਕਿੱਥੋਂ ਲੈ ਆਵੇ ਪੁੱਤ? ਉਹਦਾ ਘਰ ਹੈਗਾ, ਉਹ ਤੇਰਾ ਬੈੱਡ ਇਹਨਾਂ ਗਲੀ ਚ ਆਉਂਦਿਆ ਸੀ ਤੇ ਅੰਦਰ ਪਿਆ ਸੀ। ਹੈਲੋ ਬਜ਼ੁਰਗਾ, ਪੂਰੀ ਗੱਲ ਸਮਝੀ ਦੀ ਹੁੰਦੀ ਆ। ਬੈੱਡ ਆਪਣੇ ਸਾਡੇ ਕੋਲ 4 ਬੈੱਡ ਵਾ, ਇਹਦਾ ਬੈੱਡ ਅੱਜ ਸਮਾਨ ਚੁੱਕ ਲਿਆਵੇ, ਮੈਨੂੰ ਤਾਂ ਕੋਈ ਰੌਲਾ ਨਹੀਂ। ਉਹ ਲੱਤਾਂ ਵੱਡੀਆਂ ਤੇਰੇ ਸਾਰੇ ਜੀਆਂ ਦੀਆਂ, ਇੰਨੇ ਬੈੱਡ ਕੀ ਕਰਨੇ? ਘਰ 'ਚ 1 ਜਾਂ 2 ਬੈੱਡ ਹੁੰਦੇ ਆ। ਬਾਜੀ ਸਾਡੇ ਕੋਲ ਸਭ ਕੁਝ ਅੱਲਾ ਦਾ ਦਿੱਤਾ ਹੈਗਾ, ਤੁਸੀਂ ਆਪਣਾ ਸਮਾਨ ਚੁੱਕ ਲਿਆਓ ਤੇ ਮੇਰੀ ਜਾਨ ਛਡਾ ਦਿਓ ਇਹਦੇ ਓਏ ਕੋਲ। ਪੁੱਤ ਇਦਾਂ ਦੀ ਗੱਲ ਨਾ ਕਰ ਪੁੱਤ, ਹੱਥ ਹੁੱਥ ਨਾ ਜੋੜ। ਫੇਰ ਦੀ ਜੀਭ ਸਹੀ ਕਰ ਲਾ। ਉਹ ਜ਼ਬਾਨ ਇਹਦੇ ਹੁਣ ਮੈਂ ਰੰਦਾ ਲਵਾ ਦੇਵਾਂ? ਹੁਣ ਗੱਲ ਵਾ ਭਲਾ ਕਰਨ ਵਾਲੀ। ਜ਼ਬਾਨ ਪੁੱਤ ਦਿੱਤੀ ਆ, ਪੂਰੀ 30 ਜਨਮਨ ਦਿੱਤੀ ਤੈਨੂੰ, ਜਨਮਨ। ਪੂਰੀ ਧੀ ਦਿੱਤੀ ਆ, ਜ਼ਬਾਨ ਨਹੀਂ ਦਿੱਤੀ, ਅਕਲ ਹੈ ਹੀ ਨਹੀਂ। ਲੈ ਤੈਨੂੰ ਹੈਗੀ ਅਕਲ? ਨਾ ਤੈਨੂੰ ਤੈਨੂੰ ਅੱਛਾ ਹੈਗੀ ਗੱਲ ਅਕਲ? ਸੁਣ ਪੁੱਤ, ਇਹ ਵਿਆਹ ਤੋਂ ਪਹਿਲਾਂ ਤੇ ਤੇਰਾ ਖਿਆਲ ਰੱਖਦੀ ਸੀ ਨਾ, ਹੈ?
ਆ ਤੈਨੂੰ ਇੰਨਾ ਕੁ ਸੋਹਣਾ ਰੱਖਿਆ ਕਿ ਤੈਨੂੰ ਅਗਲੀ ਵੀ ਹੋਵੇ ਤੇ ਸਹੀ ਉਹਦੇ ਤੇ ਕੀ ਜ਼ੁਲਮ ਕਰਨ ਦਿਆਂ ਤੂੰ। ਤਾਂ ਪਿਆਰੇ ਲੱਗਦੇ ਆ ਕੋਈ। ਹਾਂ ਪਿਆਰੇ ਲੱਗਦੇ ਤੇ ਤੂੰ ਮੈਨੂੰ ਜ਼ਹਿਰ ਲੱਗਣ ਡਿਆ ਇਸ ਟਾਈਮ ਸਾਂਸੀ ਜੇ ਆ। ਮੈਂ ਚਾਹੁੰਦਾ ਵਾਂ ਜਿੱਦਾਂ ਤੁਸੀਂ ਵਿਆਹ ਤੋਂ ਬਾਅਦ 4 ਸਾਲ ਰਹੇ ਉਦਾਂ ਹੀ ਰਹੋ। ਬਾਬਾ ਜੀ ਮੈਂ ਵੀ ਇਹੀ ਚਾਹੁੰਦਾ ਵਾਂ ਕਿ ਉਦਾਂ ਹੀ ਰਹੀਏ, ਆ ਨਹੀਂ ਰਹਿਣਾ ਚਾਹੁੰਦੀ। ਕਿਉਂ ਪੁੱਤ ਕੀ ਤਕਲੀਫ ਅੱਬਾ ਕੀ ਇਹ ਆ? ਬੜਾ ਵੱਡਾ ਆਸਾਨ ਫਰਾਮੋਸ਼ੀ ਹੱਥੀ ਮੈਂ ਇਹਦਾ ਨਿਕਾਹ ਕਰਾ ਕੇ ਲਿਆਈ ਤੇ ਅਗਲੇ ਦਿਨ ਹੀ ਮੇਰੇ ਨਾਲ ਬਦੀਦ ਹੋ ਗਿਆ। ਕਿਉਂ ਭਾਈ? ਬਾਬਾ ਜੀ ਤੁਸੀਂ ਆਪ ਸਿਆਣੇ ਪਿਆਣੇ ਆ, ਹਾਂ ਹੁਣ ਇਹਨੇ ਨਿਕਾਹ ਕਰਾਤਾ, ਹਾਂਜੀ। ਇਹਦਾ ਹੱਕ ਬਣਦਾ ਨਾ ਕਿ ਸਾਡੇ ਕੋਲੋਂ ਪਰਾਂ ਰਵੇ। ਹੁਣ ਕਿਉਂ ਪੁੱਤ ਨੇ ਪਟਾਸ ਲਾਈ ਆਪਣੇ ਆਪ ਨੂੰ ਕਿਉਂ ਕਰੇ ਰਹੋ ਹੈ? ਆਪ ਹੀ ਤਾਂ ਕਹਿਣ ਵਾਲੀ ਆ ਸਾਰਾ। ਅਰੇ ਖੁਰਕ ਪਈ ਮੇਰੀ ਧੀ ਨੂੰ, ਉਹ ਗੰਦਕ ਮਲੀ ਫਿਰਦੀ ਆਪਣੇ ਆਪ ਨੂੰ ਕਿਉਂ ਪਰੇ ਰਵੇ ਬਈ? ਉਹ ਘਰ ਦੀ ਮਾਲਕ ਆ, ਪਹਿਲੀ ਮਾਲਕ ਵੱਡੀ ਬੁੱਢੀ ਆ ਉਸ ਘਰ ਦੀ। ਤੁਸੀਂ ਗਲੇਲ ਵਾਂਗੂ ਮੇਰੇ ਵੱਲ ਨੂੰ ਆਈ ਜਾ ਰਹੇ ਹੋ। ਮੈਂ ਤੁਹਾਨੂੰ ਕਹਿਣਾ ਮੈਂ ਯਾਰ ਰਿਕੁਆਇਰਮੈਂਟਾਂ ਨਹੀਂ ਪੂਰੀਆਂ ਕਰਦਾ, ਇਹਦਾ ਰੁੱਸ ਕੇ ਆਉਣ ਦਾ ਕੀ ਕੰਮ ਆ ਇੱਥੇ? ਪੋਤੇ ਤੈਨੂੰ ਮੈਂ ਗਲੇਲ ਲੱਗਣੀ ਆ, ਤੂੰ ਆਪ ਵੀ ਕਾਂ ਰਗਾ ਮੇਰਾ ਜਵਾਈ ਆ, ਤੈਨੂੰ ਗਲੇਲ ਹੀ ਲੱਗਣੀ ਆ। ਹੁਣ ਤੁਹਾਨੂੰ ਜਵਾਈ ਲੱਗਣਾ ਵਾ, ਜਦੋਂ 5 ਲੱਖ ਹੈਕਮੈਰ ਲਿਖਾਇਆ ਉਦੋਂ ਤੁਹਾਨੂੰ ਬੜਾ ਸੋਹਣਾ ਲੱਗਣ ਡਿਆ ਸੀ ਮੈਂ। ਆ ਜਿਹੜੀ 6 ਲੱਖ ਦੀ ਤੇਰੇ ਵਿਆਹ ਤੇ ਮੈਂ ਰੋਟੀ ਪਕਾਈ ਆ ਹੈ 120 ਬੰਦੇ ਸੱਦੇ ਸੀ, ਤੂੰ 1800 ਬੰਦਾ ਲੈਣ ਦਾ ਪਤਾ ਨਹੀਂ ਖੈਰ ਸੀਗੀ। ਤੁਸੀਂ ਮਕਲਾਵੇ ਤੇ ਚੰਗੀ ਕੀਤੀ ਸੀ। ਕੀ ਹੋਇਆ? ਥੋੜਾ ਜਿਹਾ ਖਾਨਦਾਨ ਹੁੰਦਾ ਕੁੜੀ ਨੂੰ ਲੈਣ ਆਉਂਦਾ ਵਾ, ਤੁਸੀਂ ਪੂਰਾ ਮਹੱਲਾ ਚੁੱਕ ਕੇ ਲੈ ਆਏ ਸੀ। ਉਹ ਮੱਲਾ ਨਹੀਂ ਸੀ ਸਾਡਾ ਆਪਣਾ ਜੀ ਆ, ਜੰਨਤ ਬਹੁਤ ਆ ਪੁੱਤ। ਐਡਾ ਗੰਦਾ ਜੀ ਆ ਜੰਨਤ ਅੱਬਾ ਜੀ। ਪੁੱਤ ਤੁਹਾਡੇ 'ਚ ਬੈਠੇ ਸੀ ਨਾ, ਤੁਸੀਂ ਦੇਖਦੇ ਹੀ ਨਹੀਂ ਸੀ, ਤੁਸੀਂ ਪੂਰਾ ਚੰਗੇ ਨਹੀਂ ਸੀ ਲੱਗਦੇ। ਮੇਰਾ ਮੈਨੂੰ 18 ਦੇ ਦਾ ਇੰਤਜ਼ਾਮ ਸੀ, ਤੁਹਾਡੀ ਵਜ੍ਹਾ 26 ਹੋ ਗਈਆਂ ਸੀ। ਕਿਉਂ ਪੁੱਤ ਹਕੀਕੀ ਕੀਤੇ ਸਾਡੇ ਗਿਆਂ ਦੇ ਤੂੰ? ਤੁਸੀਂ ਮੈਨੂੰ ਕਿਹਾ ਇੱਥੇ ਆਣਾ, ਵਰਨਾ ਮੈਂ ਤਾਂ ਕਦੇ ਵੀ ਨਹੀਂ ਸੀ ਉਹ ਆਣਾ। ਬਈ ਮੈਨੂੰ ਦੱਸੇ ਨਾ, ਉਹਦੀਆਂ ਗੱਲਾਂ ਸੁਣਦਾ, ਮੈਨੂੰ ਦੱਸੇ ਨਾ। ਮੈਂ ਜਾਨ ਮਾਫੀ ਚਾਹੁੰਦਾ, ਮੈਂ ਤੁਹਾਨੂੰ ਤੁਸੀਂ ਮੇਰੀ ਇਨਸਲਟ ਕਰਵਾਈ। ਸੁਣ ਬਸ ਸੁਣ ਜਾਨ ਉਹ ਜਾਨ ਗਹਿਣਾ ਹੀ, ਉਹ ਤਾਂ ਥੱਪੜ ਤੇ ਵੇਖ ਇੱਕ ਪੈ ਗਿਆ, 3 ਦਿਨ ਨੀਲ ਨਹੀਂ ਜਾਣਾ, ਇੱਥੇ ਕਬੂਤਰ ਜਿਹਾ ਬਣ ਜਾਣਾ ਇਹਦੇ ਮੂੰਹ ਤੇ। ਹੁਣ ਤੁਹਾਨੂੰ ਦੋਵਾਂ ਚੋਂ ਇੱਕ ਨੂੰ ਰੱਖਣਾ ਪੈਣਾ। ਮੇਰੀ ਗੱਲ ਤੁਸੀਂ ਹੋ, ਤੁਸੀਂ ਫੈਸਲਾ ਕਰ ਲਓ। ਤੁਸੀਂ ਹੋ, ਟੈਨਸ਼ਨ ਨਾ ਲਵੋ। ਉਹ ਮੇਰੀ ਸੁਣ ਲੈ ਗੱਲ, ਆ ਰੋਟੀ ਦੀ ਕਿਹੜੀ ਗੱਲ ਕੀਤੀ ਆ ਹੈ? 6 ਦੇਗਾਂ ਤੋਂ 18 ਲਾਤੀਆਂ ਤੂੰ। ਉਹ ਕਹਿੰਦਾ ਸਾਰੀਆਂ ਦੇਗਾਂ ਹੀ ਦਲੀਆ ਪਕਾਇਆ ਸੀ, ਪਤਾ ਤੇਰੇ ਪਿੰਡ ਨਹੀਂ ਲੈਣਾ ਨਹੀਂ। ਮੇਰੇ ਭਰਾ ਦੇ ਪਹਿਲੇ ਵੀ ਨਹੀਂ ਸੀ ਰਾਜ਼ੀ ਹੈਗੇ। ਇਹਦੇ ਤੇ ਰਾਜੀ ਨਹੀਂ ਹੋਣੀ। ਮੈਂ ਪਤਾ ਨਹੀਂ ਕਿਦਾਂ ਆ ਇਹਦਾ ਬੇੜਾ ਚੱਟ ਹੋਇਆ ਮੇਰੀ ਕੁੜੀ ਦਾ, ਤੁਸੀਂ ਪਤਾ ਨਹੀਂ ਮੇਰੀ ਕੀ। ਇਨਸਲਟ ਕਰਵਾਈ ਇੱਥੇ ਲਿਆ ਕੇ। ਜਾਨ ਇਨਸਲਟ ਕਰਾਈ ਤੈਨੂੰ ਫੁੱਲਾਂ ਕੇ ਮੈਂ ਹਾਰ ਨਹੀਂ ਸੀ ਜਾਂਦੀ ਤੁਹਾਡੇ ਨਾਲ। ਜਾਨ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਹਾਈ ਨਾ ਮੈਂ ਤੇ ਕਰੋ। ਉਹਨਾਂ ਦੀ ਰਿਸਪੈਕਟ ਕਰਕੇ ਉਹਨਾਂ ਨੂੰ ਲੈਣ ਵਾਸਤੇ। ਇਹਦਾ ਲੋ ਵੀ ਹੋਇਆ ਤੇ ਹਾਈ ਲੱਗਣਾ ਪਿੰਡਾਂ ਤੇ ਵੇਖ ਪੁੱਤੇ, ਇਹਦਾ ਫੇਰ ਵੀ ਹਾਈ ਉਹਦਾ ਵੀ ਖੋਂਬੜ ਦੇਖ, ਜਿਹਨੂੰ ਬੋਲਣ ਦਾ ਨਹੀਂ ਪਤਾ, ਇਹਦਾ ਪਿੰਡਾ ਕਾਤੋਂ ਦੇਖਣ ਤੁਰ ਪਿਆ ਤੂੰ। ਪੁੱਤ ਹੁਣ ਵੇਖ ਤੈਨੂੰ ਮੈਨੂੰ ਵੀ ਤੁਹਾਡੇ ਨਾਲ ਰਹਿਣਾ ਚਾਹੁੰਦੀ। ਤੁਸੀਂ ਬੈਠੋ ਜਾਨ, ਬੈਠੋ 10 ਮਿੰਟ। ਖਲੋ ਜਾ ਕੁੜੀਏ, ਕਾਦੀ ਕਾਲੀ ਤੈਨੂੰ ਆਈ ਕੀ ਲੈਣ ਸੀ? ਨਹੀਂ ਅਸੀਂ ਜਾਣਾ ਵਾ ਬਜ਼ੁਰਗੋ, ਛੇਤੀ ਗੱਲ ਕਰੋ। ਕਿੱਥੇ ਜਾਣਾ ਪੁੱਤ? ਤੈਨੂੰ ਦਮ ਕਰਾਉਣ ਚੱਲੀ, ਕਿੱਥੇ ਜਾਣਾ? ਅਸਲ 'ਚ ਅਸੀਂ ਅੱਜ ਬਾਹਰ ਖਾਣਾ ਖਾਣ ਜਾਣਾ ਦੋਵਾਂ ਨੇ। ਤੇ ਪੁੱਤ ਕੀ ਹੋਇਆ, ਘਰ ਦੇ ਭਾਂਡੇ ਗਵਾਚ ਗਏ? ਅਸੀਂ ਹਰ ਸੰਡੇ ਵਾਲੇ ਦਿਨ ਅਸੀਂ ਦੋਨੋਂ ਬਾਹਰ ਖਾਣਾ। ਬਾਹਰ ਹੀ ਖਾਈ। ਸੰਡੇ ਦੇ ਨਾਲ ਕਿਉਂ ਖਾਂਦੇ ਪੁੱਤ? ਤੇ ਤੁਸੀਂ ਜਾਨਵਰਾਂ ਨਾਲ ਕਿਉਂ ਖਾਣਾ ਖਾਂਦੇ? ਤੁਸੀਂ ਆਪਣੇ ਘਰ ਦੇ ਵਿੱਚ ਖਾਓ। ਉੱਥੇ ਮੇਰੇ ਕੋਲ ਆ ਜਾ, ਮੈਂ ਤੇਰੇ ਕੰਨ ਸਹੀ ਕਰਾ ਦੇਵਾਂ। ਸੰਡੇ ਐਤਵਾਰ ਨੂੰ, ਲੈ ਇਹ ਤਵਾਰ ਨੂੰ ਛੁੱਟੀ ਵਾਲੇ ਦਿਨ। ਅੱਛਾ ਤੁਹਾਡੇ ਚ ਤਵਾਰ ਨਹੀਂ? ਹਾਂ ਇਹਨਾਂ ਧੀਆਂ ਦਾ ਖੜਾ ਛੱਡ, ਮੈਂ ਤੇਰੀ ਦਵਾਈ ਦਵਾਈ ਲਵਾਂ, ਤੇਰੇ ਰਿਪੋਰਟਾਂ ਕਰਾਵਾਂ, ਤੈਨੂੰ ਸੁਣੇ ਵੀ ਸਹੀ, ਤੈਨੂੰ ਦਿਖੇ ਵੀ ਸਹੀ। ਉਹ ਪੁੱਤ ਮੈਨੂੰ ਕੀ ਦਿਖਣਾ, ਜਦੋਂ ਧੀ ਘਰ ਲਿਆ ਕੇ ਬਾਤੀ ਮੈਨੂੰ ਕੀ ਦਿਖਣਾ? ਮੈਂ ਤੇ ਫੇਰ ਬਿਮਾਰ ਹੋ ਗਿਆ ਤੁਹਾਡੀ ਵਜ੍ਹਾ ਤੋਂ। ਉਹਨੂੰ ਕੋਈ ਅਕਲ ਦੀਆਂ ਗੱਲਾਂ ਸਮਝਾ। ਵੇ ਤੈਨੂੰ ਬਹੁਤੀ ਅਕਲ ਹੈ। ਲੈ ਤੈਨੂੰ ਪੁੱਤ ਅੱਬਾ ਮੇਰੇ ਤੇ ਜ਼ੁਲਮ ਸੁਣ ਲੈ, ਉਹਦੀਆਂ ਗੱਲਾਂ ਸੁਣੀ ਜਾਨਾ ਪਿਆ। ਕੀ ਕਹਿੰਦਾ? ਮੈਂ ਨਲਕੇ ਦਾ ਪਾਣੀ ਪੀਨੀ ਆ, ਉਹ ਮੈਡਮ ਫਿਲਟਰ ਦਾ ਪਾਣੀ ਪੀਂਦੀ। ਕਿਉਂ ਪੁੱਤ ਇਹ ਨਲਕੇ ਤੁਹਾਡੇ ਚੋਂ ਰੇਤ ਆਉਂਦੀ, ਉਹ ਪਾਣੀ ਕਿਉਂ ਨਹੀਂ ਪੀ ਅੱਬਾ ਜੀ ਉਹ ਸਕਦੀ? ਪਿੰਡ ਦੀ ਰਹਿਣ ਵਾਲੀ ਹੈ, ਮੈਂ ਸ਼ਹਿਰੋਂ ਆਈ ਹਾਂ। ਹਾਂਜੀ ਹਾਏ ਹਾਏ ਪੀਨੇ ਆ। ਉਹ ਸ਼ੁਰੂ ਤੋਂ ਨੈਸਲੇ ਦਾ ਪੀਂਦੇ ਪਾਣੀ। ਵਾਹ ਵਾਹ ਵਾਹ, ਐਵੇਂ ਨੈਸਲੇ ਵਾਲਾ ਚੈੱਕ ਕਰ ਅੱਬਾ। ਪੁੱਤ ਨੈਸਲੇ ਆਉਂਦਾ ਪਿੰਡ ਚ ਪਾਣੀ ਤੁਹਾਡੇ ਉੱਤੇ? ਬਾਬਾ ਜੀ ਨੇ ਫ੍ਰਿਜ ਭਰਾ ਕੇ ਰੱਖੀ ਹੈ, ਕਾਦੀ? ਬੋਤਲਾਂ ਦੀ, ਹੋਰ ਕੱਪੜੇ ਰੱਖੇ ਅੰਦਰ ਉੱਥੇ ਉਹਦੇ। ਤੁਸੀਂ ਨਲਕੇ ਦਾ ਪਾਣੀ ਪੀਂਦੇ ਹੋ, ਉੱਥੇ ਇਹਨੂੰ ਗੱਲਾਂ ਆਉਂਦੀਆਂ ਨੇ ਸ਼ਹਿਰ ਵਿੱਚ। ਤੇ ਅੱਬਾ ਜੀ ਮੈਂ ਪਿੰਡ ਦੀਆਂ ਤੇ ਸ਼ਹਿਰ ਵਾਲੀ ਦੀਆਂ ਤੇ ਗੱਲਾਂ ਸੁਣ ਲੈ। ਜੇ ਮੈਂ ਕਦੀ ਕਿਹਾ ਨਾ ਕਿ ਮੈਨੂੰ ਕੋਈ ਬਾਹਰ ਦੀ ਚੀਜ਼ ਖਵਾ ਦੇ ਤੇ ਕਹਿੰਦਾ ਜਾ ਪੈਲੀਆਂ ਚੋਂ ਸਾਗ ਤੋੜ ਕੇ ਲਿਆ ਤੇ ਪਕਾ। ਅੱਬਾ ਮੁੰਡੇ ਰੇਸ਼ਾ ਵੀ ਹਰੇ ਰੰਗ ਦੀ ਆਉਣ ਲੱਗ ਗਈ ਹੁਣ। ਉਹ ਕਿਉਂ ਮੁੰਡਿਆ, ਉਹ ਤੈਨੂੰ ਸ਼ਰਮ ਨਹੀਂ ਆਉਂਦੀ? ਓਏ ਉਹਨੂੰ ਖਾਣੇ ਬਾਹਰੋਂ ਤੇ ਮੇਰੀ ਧੀ ਸਾਗ ਪਕਾਵੇ। ਉਹ ਇਹਨੂੰ ਹੋਟਲ 'ਚ ਲਗਿਆ ਸੀ, ਉੱਥੇ ਹੋਟਲ 'ਚ ਖਾਣਾ ਖਾਣ ਲੱਗਾ ਸੀ, ਜਾਂਦੀ ਵਾਰੀ ਟੇਬਲ ਤੇ ਬਹਿਣ ਲੱਗੀ 3 ਦਫਾ ਡਿੱਗ ਪਈ ਸੀ। ਇਹਨੂੰ ਤੁਰਨ ਦਾ ਪਤਾ ਨਹੀਂ ਹੈਗਾ ਇਹਨੂੰ। ਮੈਂ ਨਿਆਣੀ ਸਾ ਡਿੱਗ ਗਈ, ਦੇਖ ਅੱਬਾ ਗੱਲ ਪੁੱਤ ਉਹਨੇ ਡਿੱਗਣਾ ਕਿਉਂ ਆ? ਵੀ ਆਹ ਕਿਹੜੀ ਗੱਲ ਤੇ ਉਹ ਬਜ਼ੁਰਗ ਇਹਨੂੰ ਅੱਡੀ ਵਾਲੀ ਜੁੱਤੀ ਨਵੀਂ ਲੈ ਕੇ ਦਿੱਤੀ, ਹੀਲ ਲੰਬੀ ਸੀ, ਤੁਰਨਾ ਹੀ ਨਹੀਂ ਆਉਂਦਾ ਹੈਗਾ, ਵੀ ਭਾਈਆਂ ਵਾਂਗੂ ਤਾਂ ਤੁਰਦੀ ਐ ਇਹ। ਆਈਆਂ ਕੋ ਦੱਸ। ਓਏ ਮੁੰਡਿਆ ਵੇਖ ਇੰਨੀ ਬੁਰਾਈ ਨਾ ਕਰ। ਮੈਂ ਮੰਨਦਾ ਜ਼ੁਬਾਨ ਦੀ ਕੌੜੀ ਆ, ਲੇਕਿਨ ਦਿਲ ਦੀ ਕਚੈਲੀ ਨਹੀਂ ਮੇਰੀ ਧੀ। ਬਜ਼ੁਰਗਾ 2 ਵਾਰੀ ਗੱਡੀ ਖਰਾਬ ਹੋ ਗਈ ਮੇਰੀ, ਮੈਂ ਕਿਹਾ ਚੱਲ ਰਕਸ਼ੇ ਚੱਲਦੇ ਆ, ਮੈਂ ਗੱਡੀ ਨੂੰ ਲਾਕ ਲਾਉਣ ਡਿਆ ਤੇ ਆਪੇ 250 ਦਾ ਰਕਸ਼ਾ ਕਰਾ ਕੇ ਬੈਠੀ ਹੋਈ ਵਿੱਚ, ਏਡੀ ਆਪੇ ਗਾਂ ਤੁਰਨ ਵਾਲੀ। ਉਹ ਪੁੱਤ ਗਾਂ ਨਹੀਂ, ਇਹਨੇ ਤੇਰਾ ਫਾਇਦਾ ਕੀਤਾ ਵੀ ਜਿੰਨਾ ਕਿ ਤੂੰ ਗੱਡੀ ਦੇ ਆਲੇ ਦੁਆਲੇ ਉਹਨੇ ਰਕਸ਼ਾ ਕਰਾ ਲਿਆ। ਇਹ ਇਦਾਂ ਦੇ ਫਾਇਦੇ ਪਿੰਡਾਂ 'ਚ ਸਾਜਦੇ ਆ, ਸ਼ਹਿਰਾਂ 'ਚ ਨਹੀਂ ਸਾਜਦੇ। ਬੰਦੇ ਦੇ ਮਗਰ ਰਹਿਣਾ ਚਾਹੀਦਾ ਔਰਤ ਨੂੰ। ਤੇਰੀ ਜਨਾਨੀ ਤੇਰੇ ਮਗਰ ਨਹੀਂ ਲੱਗੀ ਰਹੀ ਹਾਂ ਪੁੱਤ ਇਹ ਤੇ ਹੈ ਪੁੱਤ। ਕਦੀ ਬੇੜਾ ਗਰਕ ਹੋਇਆ ਉਹਦਾ ਵੀ। ਹੈਂ? ਉਹ ਭਾਈ ਕੀ ਹੋ ਗਿਆ, ਤੂੰ 2 ਵਿਆਹ ਕਰਕੇ ਨਾ ਪਾਗਲ ਹੋ ਗਿਆ। ਓਏ ਹੁਣ ਤੇ ਇੱਕ ਜਨਾਨੀ ਨਹੀਂ ਸਮਝਦੀ, ਤੂੰ 2 ਕਿੱਦਾਂ ਸਾਂਭ ਲੈਣੀਆਂ? ਇੰਨੇ ਖਰਚੇ ਕਰਾਂਦੇ। ਇਹਦਾ ਅਦਬ ਦੇਖ ਤੇ ਉਹਦਾ ਅਦਬ ਦੇਖ, ਇਹਦਾ ਬੋਲਣਾ ਦੇਖ ਤੇ ਉਹਦਾ ਦੇਖ, ਇਹਦੀ ਸੂਰਤ ਦੇਖ ਤੇ ਉਹਦੀ ਦੇਖ, ਇਹਦੇ ਕੱਪੜੇ ਦੇਖ ਤੇ ਉਹਦੇ ਦੇਖ, ਦੇਖ ਅੱਬਾ ਤੂੰ ਵੇਖ। ਉਹਦਾ ਬੈਣ ਚੱਲਣ ਦੇਖ ਤੇ ਇਹਦਾ ਬੈਣ ਚੱਲਣ ਦੇਖ।
ਮੈਂ ਸ਼ਾਦੀ ਤੋਂ ਪਹਿਲੇ ਤਾਂ ਇਹਨਾਂ ਨੂੰ ਦੱਸਿਆ ਕਿ ਮੈਨੂੰ ਖਾਣਾ ਬਣਾਉਣੇ ਨਹੀਂ ਆਉਂਦਾ। ਤੁਸੀਂ ਟੈਨਸ਼ਨ ਵੀ ਨਹੀਂ ਲੈਣੀ, ਬਾਜ਼ਾਰ ਹੀ ਆਏਗਾ ਟੈਨਸ਼ਨ ਸਾਰਾ ਨਹੀਂ ਲੈਣੀ। ਦੇਖ ਦੇਖ ਕੀ ਪੋਤੇ ਇਹਦੇ ਕਲਾਈ ਤੇ ਮਤਲਬ ਗੋਟੋ ਸੁਜੇ ਆ ਗਿਆ, ਹਾਂਡੀ 'ਚ ਕੋਈ ਨਹੀਂ ਕਰ ਸਕਦੀ। ਹੱਥ ਖਰਾਬ ਹੋ ਖਾਣਾ ਜਾਣਾ ਨਹੀਂ ਆਂਦਾ ਤੇ ਖਾਣਾ ਤੇ ਆਂਦਾ ਨਾ ਤੈਨੂੰ ਐਡੀ ਤੂੰ ਤੁਸੀਂ ਤੇ ਸ਼ਾਦੀ ਬੱਚੇ ਵਾਸਤੇ ਕੀਤੀ ਹੈ, ਖਾਣੇ ਬਣਾਉਣ ਵਾਸਤੇ ਨਹੀਂ ਕੀਤੀ। ਮੈਂ ਘਰ ਦੀ ਨੌਕਰਾਨੀ ਨਹੀਂ ਹੈਗੀ। ਦੇਖਿਆ ਹੀ ਹੈ ਇਹਦੇ ਪੁੱਤ ਨਾਲ ਘਰ ਦੇ ਲੱਗਾ ਕੰਮ ਕਰਨ ਵਾਲਾ ਨੌਕਰ ਨਹੀਂ ਹੁੰਦਾ ਨਹੀਂ, ਬੱਚਿਆ। ਮੈਂ ਨਹੀਂ ਕਰ ਸਕਦੀ। ਮੈਂ ਸ਼ੁਰੂ ਤੋਂ ਆਪਣੇ ਮਾਪੇ ਘਰ ਕਦੀ ਕੰਮ ਨਹੀਂ ਕੀਤਾ। ਉਹ ਸਵੇਰ ਵਾਲਾ ਤਾਂ ਉਹਨਾਂ ਨੇ ਸ਼ੁਰੂ ਤੋਂ ਭੂਏ ਕੀਤੀ ਪੁੱਤ, ਇਹ 'ਚ ਤੇਰਾ ਕਸੂਰ ਵੀ ਨਹੀਂ ਤੇ ਬਾਬਾ ਜੀ ਮੈਂ ਉਹਦੇ ਕੋਲ ਘਰ ਕੰਮ ਕਰਾਉਣਾ ਵੀ ਨਹੀਂ ਹੈਗਾ, ਮੈਂ ਪੈਸੇ ਧੇਲੇ ਦੇਣ ਡਿਆ, ਮੈਂ ਨੌਕਰ ਕੰਮ ਕਰਨਗੇ ਉਹਦਾ। ਦੱਸ ਤੇ ਪੁੱਤ ਜੇ ਕੰਮ ਹੀ ਨਹੀਂ ਕਰਾਉਣਾ ਇਹਨਾਂ ਫ੍ਰਿਜ ਲਿਆ ਕੇ ਰੱਖਦਾ, ਚੱਲ ਚੀਜ਼ਾਂ ਤੇ ਠੰਡੀਆਂ ਕਰਦੀ। ਬਾਬਾ ਜੀ ਬਾਰਾ ਲੈ ਆ ਕਿ ਤੁਸੀਂ ਆਪਣੀ ਬੱਚੀ ਨੂੰ ਕੁਝ ਸਮਝਾਉਣਾ ਵਾ, ਉਹਨੂੰ ਕੁਝ ਅਕਲ ਦੇਣੀ ਆ ਤੇ ਉਸ ਘਰ 'ਚ ਇਹਨੇ ਵੜਨਾ ਵਾ, ਵਰਨਾ ਇਹਨੇ ਨਹੀਂ ਵੜਨਾ ਉੱਥੇ। ਓਏ ਨਾ ਪੁੱਤ ਇਦਾਂ ਨਾ ਕਰੀ, ਮੈਂ ਤੈਨੂੰ ਦੱਸਾਂ। ਖਬਰਦਾਰ ਕੁੜੀਏ ਮੇਰੀ ਸੁਣ ਲੈ ਤੂੰ ਤੁਹਾਨੂੰ ਗੱਲ। ਦੋਵਾਂ ਚੋਂ ਇੱਕ ਨੂੰ ਹੀ ਰੱਖਣਾ ਪੈਣਾ। ਨਹੀਂ ਤੁਸੀਂ ਓਕੇ ਹੋ। ਕੀ ਮਤਲਬ ਹੈ? ਤੁਸੀਂ ਉਹ ਕਿਉਂ ਦੇ ਹੱਬਾ ਦੇਖ ਓਏ ਪਹਿਲਾ ਨਿਕਾਹ ਮੇਰੀ ਕੁੜੀ ਨਾਲ ਕੀਤਾ, ਤੁਸੀਂ ਓਕੇ ਕਿੱਦਾਂ ਹੋ ਗਏ ਹੈ? ਪਹਿਲੀ ਤਲਾਕ ਵੀ ਤੇਰੀ ਕੁੜੀ ਨੂੰ ਦੇਣੀ ਆ। ਓਏ ਮੈਂ ਦੇ ਤੈਨੂੰ ਕੇ ਛਿੱਤਰੋ ਇਹਦਾ ਛਿੱਤਰੀ ਖਾਣਾ ਹੋ ਜਾਣਾ। ਖਰਾਬ ਹੋਵੇ ਛਿੱਤਰੋ- ਤੇਰਾ ਥੇ ਹੋਵੇ ਵੇ ਹੱਬਾ। ਇੱਕ ਮਿੰਟ, ਛਿੱਤਰੋ ਛਿੱਤਰੀ ਹੋ ਜਾਣਾ ਤੈਨੂੰ ਮੈਂ। ਹੈ ਉਹ ਮੈਂ ਤੇਰੀ ਬੜੀ ਕਦਰ ਕਰਦਾ, ਜਵਾਈ ਸਮਝੀਏ ਬੇੜਾ ਚੱਟ ਹੋ ਜੇ, ਤਲਾਕਾਂ ਦੀਆਂ ਗੱਲਾਂ ਕਰਦਾ। ਜਾਨੂੰ ਚੱਲਦੇ ਆ, ਤੁਸੀਂ 1 ਮਿੰਟ ਜ਼ਰਾ ਸਟੇ ਕਰੋ। ਓਏ ਇੱਕ ਮਿੰਟ ਕਿਹੜੀ ਗੱਲੋਂ ਥੱਲੇ ਲੱਗ ਬੇ ਚਮੜੇ ਵਰਗੀ ਸ਼ਕਲ ਹੋ ਗਈ ਤੇਰੀ। ਓਏ ਸ਼ਰਮ ਕਰ ਲੈ ਪੁੱਤਰ, ਆ ਤੇਰੀ ਪਹਿਲੀ ਬੀਵੀ ਆ, ਦੂਜੀ ਆ। ਮੈਂ ਨਹੀਂ ਕਹਿੰਦਾ ਦੋਨਾਂ ਚੋਂ ਇੱਕ ਰੱਖ। ਓ ਬਾਬਾ ਜੀ ਆਹ ਪਹਿਲੀ ਆ ਤੇ ਦੂਜੀ ਵੀ, ਕੀ ਬਾਤ ਹੈ। ਕੀ ਬਾਤ ਹੈ ਮੈਂ ਅੱਬਾ ਦਾ ਉਹ ਪੁੱਤ ਬਹਿ ਜਾ। ਜਾਨੂੰ ਦੇਖਿਆ ਤੁਸੀਂ? ਜਾਨੂ ਨਹੀਂ ਖਾਣਾ ਖਰਾਬ ਹੋਵੇ ਨਹੀਂ ਤੇਰੇ ਜਾਨੂ ਦਾ ਵੀ ਤੇ ਤੇਰਾ ਵੀ। ਇੱਕ ਮਿੰਟ ਪੁੱਤ, ਲੜਨਾ ਨਹੀਂ ਪੁੱਤ ਆਪਾਂ। ਉਹ ਮੈਂ ਜਾਨੂ ਕਹੀ ਜਾਂਦੀ ਰਾਤ ਦੀਆਂ ਛਾਲਾਂ ਮਾਰ ਮੈਂ 2 ਵਾਰੀ ਮੰਜਾ ਕੱਸ ਲਿਆ, ਢਿੱਲਾ ਕਰੀ ਜੰਨੀ। ਇੱਕ ਮਿੰਟ ਤੈਨੂੰ ਬੱਚੇ ਦੀ ਪਈ ਮੈਨੂੰ ਆਪਣੀ ਪਈ। ਬਾਈ ਪੁੱਤਰ ਮੇਰੀ ਸੁਣ ਲੈ ਗੱਲ। ਆ ਦੋਨਾਂ ਬੁੱਢੀਆਂ ਨੂੰ ਤੂੰ ਰੱਖਣਾ ਖੁਸ਼ ਪੁੱਤ। ਆ ਮੈਂ ਲੱਖਾਂ ਰੁਪਈਆ ਖਰਚਿਆ ਤੇ ਵਿਆਹ ਤੇ, ਤੇਰੀ ਮਿਹਰਬਾਨੀ ਪੁੱਤ। ਆ ਵੇਖ ਮੈਂ ਕਿਹਨੂੰ ਹੱਥ ਲਾਉਂਦੇ ਆ, ਤੇਰੀ ਮਿਹਰਬਾਨੀ। ਬਾਬਾ ਜੀ ਇਹਦੇ ਲਈ ਦਰਵਾਜ਼ੇ ਖੁੱਲੇ ਆ, ਲੇਕਿਨ ਅਦਬ ਨਾ, ਹਯਾ ਨਾ। ਤੁਸੀਂ ਕਹਿ ਕੇ ਮੈਨੂੰ ਸੱਦਣਾ, ਓਵਰ ਨਹੀਂ ਬੋਲਣਾ, ਖਾਣਾ ਛਾਣਾ ਟਾਈਮ ਨਾਲ ਬਣਾਉਣਾ ਵਾ। ਆ ਪੁੱਤ ਸਾਰੀਆਂ ਗੱਲਾਂ ਸ਼ਰਤਾਂ ਮਨਜ਼ੂਰ ਆ ਤੈਨੂੰ? ਨਹੀਂ ਅੱਬਾ ਮੈਂ ਰਹਿਣਾ ਹੀ ਨਹੀਂ ਇਹਦੇ ਨਾਲ। ਉਹ ਪੁੱਤ ਤੇ ਫਿਰ ਤੂੰ ਕਿਹਦੇ ਨਾਲ ਰਹਿਣਾ? ਇਹ ਉਹਨੂੰ ਛੱਡੇਗਾ ਡੈਣ ਨੂੰ ਛੱਡੇਗਾ ਹੁਣ ਫੇਰ ਰੱਖੇਗਾ ਮੈਨੂੰ। ਕਿਉਂ ਕਾਕੀ ਤੂੰ ਕਹਿ ਹੁਣ? ਇਹਨੂੰ ਨਹੀਂ ਛੱਡਣਾ ਹੁਣ, ਤੂੰ ਮੈਨੂੰ ਛੱਡਣਾ? ਮੈਨੂੰ ਤੈਨੂੰ ਛੱਡਣਾ ਮਨਜ਼ੂਰ ਆ। ਇੱਕ ਮਿੰਟ ਕਾਕਾ ਗੱਲ ਸੁਣ ਮੇਰੀ। ਉਹ ਤੂੰ ਇਹਨੂੰ ਹੀ ਰੱਖ ਲੈ ਪੁੱਤ, ਇਹਨੂੰ ਹੀ ਰੱਖ ਲੈ। ਮੈਂ ਤਾਂ ਕਹਿੰਦਾ ਛੱਡ ਦੇ। ਕੀ ਕਹਿ ਰਹੇ ਨੇ? ਮੈਂ ਤੁਹਾਨੂੰ ਦੱਸਦਾ ਉਹਨਾਂ ਨੂੰ 1 ਮਿੰਟ। ਉਹ ਸੋਨੂੰ ਜਾਨੂੰ ਦੇਖਿਆ ਤੁਸੀਂ? ਇੱਕ ਮਿੰਟ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਹਾਈ ਨਹੀਂ ਕਰਨਾ, ਮੈਂ ਤੁਹਾਨੂੰ ਹੁਣ ਡਾਕਟਰ ਕੋਲੋਂ ਲੈ ਕੇ ਆਇਆ। ਓਏ ਗੱਲ ਸੁਣ ਲੈ ਮੇਰੀ ਧੀ ਬੜੀ ਗੁੱਸੇ 'ਚ, ਇੱਕ ਵੀ ਚੰਡ ਪੈ ਗਈ ਤੇਰਾ ਪਿੰਨਾ ਜਿਹਾ ਬਣ ਜਾਣਾ। ਤਮੀਜ਼ ਨਹੀਂ ਹੈਗੀ ਐਡੀ ਤਮੀਜ਼ ਜਿਹਦਾ ਪੁੱਤ ਘਰ ਉਜੜਦਾ ਉਹਨੂੰ ਤਮੀਜ਼ ਨਹੀਂ ਹੁੰਦੀ ਪੁੱਤ, ਨਹੀਂ ਵਿਆਹ ਹੁੰਦੀ। ਕੇ ਵੀ ਤੇ ਉਹ ਹੀ ਲੈ ਕੇ ਆਈ ਸੀ। ਮੈਨੂੰ ਕੁਛ ਚਾਹ ਨਹੀਂ ਸੀ ਹੈਗੀ। ਅੱਬਾ ਮੈਂ ਇਹਦਾ ਸਿਰ ਪਾੜ ਦੇਣਾ, ਇਹਨੂੰ ਘੱਟ ਉੜ ਜੇ ਇੱਥੋਂ। ਸਿਰ ਪਾੜਦੇ ਰਹਿ ਵੀ ਸਿਰ ਪਾੜ ਦੇਣਾ। ਚੱਲਦੇ ਜਾਨੂੰ ਚੱਲਦੇ ਆਪਾਂ। ਜਾਨੂ ਤੇਰਾ ਖਾਣਾ ਖਰਾਬ ਹੋਵੇ ਜਾਨੂ। ਪੁੱਤੇ ਤੂੰ ਵੀ ਇਦਾਂ ਦੇ ਕੰਮ ਕਰਨਾ, ਤੂੰ ਵੀ ਇਦਾਂ ਦੇ ਕੱਪੜੇ ਪਾ ਪੁੱਤਰ। ਓਏ ਤੈਨੂੰ ਵੀ ਜਾਨੂ, ਉਹ ਤੂੰ ਜਾਨੂ ਕਿਉਂ ਨਹੀਂ ਕਹਿੰਦਾ? ਓਏ ਉਹ ਤੂੰ ਇਹਨੂੰ ਜਾਨੂ ਕਿਉਂ ਨਹੀਂ ਕਹਿੰਦਾ ਹੈ? ਬਾਬਾ ਜੀ ਸਿਰ ਨੂੰ ਤੇਲ ਲਾ ਕੇ ਰੱਖਦੀ ਆ, ਜਿਹੜੀ ਮੋਟੀ ਜੂ ਆ ਇਹਦੇ ਸਿਰ 'ਚ। ਓਏ ਅੱਬਾ ਦੇਖ ਕਿਤੇ ਇਲਜ਼ਾਮ ਲਾਈ ਇਹ ਜਾਂਦਾ ਦੇਖੋ ਮੇਰੇ ਤੇ। ਸ਼ੈਂਪੂ ਨਾਲ ਸਿਰ ਧੋਤੇ ਹੋਏ। ਮੇਰੇ ਹੀ ਸ਼ੈਂਪੂ ਲੱਗ ਰਹੇ ਨੇ, ਮੇਰੇ ਹੀ ਕੱਪੜੇ ਪਾਉਂਦੀ ਪਈ ਏ ਨਾਮਰਾਦ। ਦੇਖ ਸਜੇ ਕਿੰਨੇ ਆ। ਕੱਪੜੇ ਪਾਣ ਡਈ ਆ ਮੈਂ, ਕਿਸੇ ਦੇ ਕੱਪੜੇ ਮੰਗ ਕੇ ਨਹੀਂ ਪਾਉਂਦੀ। ਸੋਨੂੰ ਤੁਸੀਂ ਨਹੀਂ ਗਰਮ ਹੋਣਾ। ਉਹ ਕਿਹੜਾ ਸੋਨੂੰ? ਉਹ ਤੇਰਾ ਖਾਣਾ ਖਰਾਬ ਅੱਬਾ ਸੋਨੂ। ਇੱਕ ਮਿੰਟ ਧੀ, ਇੱਕ ਚਲੋ ਮਿੰਟ ਜਾਨੂੰ ਗੱਲ ਸੁਣ। ਚਲੀਏ ਘਰ। ਉਹ ਕਿੱਥੇ ਜਾਣਾ? ਜਾਣ ਨਹੀਂ ਮੈਂ ਦੇਣਾ ਤੁਹਾਨੂੰ। ਮੇਰੀ ਕੁੜੀ ਨੂੰ ਲੈ ਕੇ ਜਾਣਾ ਅਸੀਂ ਤੁਸੀਂ। ਖਾਣਾ ਸਾਨੂੰ ਦੇ ਰੋ। ਜਾਨ ਚੱਲਦੇ ਆ, ਜਾਨ। ਉਹ ਖਾਣਾ ਜਿਹੜਾ ਉੱਥੇ ਤੁਹਾਡਾ ਬੁੱਸ ਰਿਹਾ ਪੁੱਤ। ਆ ਦੋਨੇ ਹੀ ਜਾਓ, 2 ਬੀਵੀਆਂ ਲੈ ਕੇ ਜਾ, ਖਾਣਾ ਖਾ ਕੇ ਤੇ ਸ਼ਾਨਾ ਮਾਨ, ਜਵਾਨੀਆਂ ਮਾਨ ਉਹ ਪੁੱਤ। ਬਾਬਾ ਜੀ ਇਹਨੂੰ ਗੱਡੀ 'ਚ ਨਹੀਂ ਬਹਿਣਾ ਆਉਂਦਾ ਹੈਗਾ, ਇਹਨੇ ਕਿੱਥੇ ਉੱਥੇ ਵੀ ਇਹਨੇ ਸਿਆਪਾ ਪਾ ਦੇਣਾ ਵਾ। ਇਹ ਬਾਹਰ ਨੂੰ ਲੰਮਕ ਜਾਂਦੀ, ਇਹਨੂੰ ਕਿਉਂ ਨਹੀਂ ਬਹਿਣਾ ਹੁੰਦਾ? ਬੜਾ ਸੋਹਣਾ ਉਹਨੇ ਰਾਇਤਾ ਦਿੱਤਾ ਕੌਲੀ 'ਚ ਪਾ ਕੇ। ਹਾਂ ਇੱਕੋ ਡੀਕ 'ਚ ਪੀ ਗਈ। ਆ ਤੇ ਅੱਬਾ ਹਾਜ਼ਮੇ ਵਾਸਤੇ ਪੀਣਾ ਹੀ ਸੀ ਖਾਂਦੀ ਪੀਂਦੀ ਧੀ ਆਦਮੇ ਵਾਸਤੇ ਬਾਬਾ 300 ਰੁਪਏ ਦਾ ਪੀ ਸੀ, 700 ਦਾ ਰਾਇਤਾ ਹੀ ਪੀ ਗਈ ਉੱਥੇ ਬਹਿ ਕੇ ਇਹ। ਠੀਕ ਕਮਾਨਾ ਕਾਦੇ ਵਾਸਤੇ ਮੈਂ ਮੇਰੇ ਤੇ ਨਹੀਂ ਲਾ ਸਕਦਾ ਉਹ ਤੂੰ। ਬਾਹਰ ਬਹਿ ਕੇ ਵੀ ਖਾਣੇ ਛਾਣੇ ਤਮੀਜ਼ ਨਾਲ ਖਾਈਦੇ ਹੁੰਦੇ ਆ, ਬਗਲੌਲਿਆ ਜੇ ਆ। ਇੱਕ ਮਿੰਟ ਤੁਸੀਂ ਲੜੋ ਨਾ, ਮੇਰੀ ਸੁਣੋ ਗੱਲ। ਤੁਸੀਂ ਕਿਸੇ ਵੀ ਤਰੀਕੇ ਨਾਲ ਮੇਰੀ ਧੀ ਨੂੰ ਲੈ ਕੇ ਜਾਣਾ, ਇਹਨੂੰ ਛੱਡ ਕੇ ਨਹੀਂ ਜਾਣਾ ਭਾਈ ਤੂੰ। ਚੰਗਾ ਭਲਾ ਵੱਡਾ ਗੇਟ ਲੱਗਾ ਵਾ ਘਰ ਨੂੰ, ਅੱਛਾ ਵਿਹੜਾ ਧੋਣ ਡਈ ਆ, ਨਿਆਣੇ ਉੱਥੋਂ ਚੀਜ਼ ਲੈ ਕੇ ਨੰਗੇ ਆ, ਅੱਛਾ। ਉਹਨਾਂ ਦੀ ਚੀਜ਼ ਖਾ ਗਈ। ਉਹਨਾਂ ਦੀਆਂ ਮਾਵਾਂ ਬਾਅਦ ਚ ਲਾਮੇ ਦੇਣ ਵੀ ਤੁਹਾਡੀ ਨੂੰਹ ਸਾਡੇ ਬੱਚਿਆਂ ਕੋਲੋਂ ਛਾਵਾਂ ਲੈ ਖਾਂਦੀ ਤੇ ਪੁੱਤ ਜੋ ਤੂੰ ਕੁਛ ਲਿਆ ਕੇ ਨਹੀਂ ਦੇਣਾ, ਉਹਨੇ ਬਾਹਰੋਂ ਹੀ ਖਾਣਾ ਪੁੱਤ। ਆ। ਮੈਨੂੰ ਬਾਬਾ ਜੀ ਇਹਦੇ ਦਰਾਜ਼ਾਂ ਦੇ ਵਿੱਚ ਲੇਜ਼ ਚਿਪਸ ਪਈ ਆ, ਉੱਥੇ ਕੈਚਅਪ ਪਈ ਆ, ਸਾਰਾ ਕੁਝ ਤਾਂ ਫ੍ਰਿਜ 'ਚ ਪਿਆ ਵਾ। ਕਿਉਂ ਕੁੜੀਆ ਕੰਟੀਨ ਵਾਲੀਆਂ ਚੀਜ਼ਾਂ ਪਈਆਂ ਤੇਰੇ ਦਰਾਜ਼ਾਂ 'ਚ ਪੁੱਤ? ਤੇ ਇਹਨੇ ਕਿਸੇ ਨਿਆਣੇ ਨਾਲ ਵਿਆਹ ਕਰ ਲਿਆ ਮੈਂ। ਫੇ ਲੋਕ ਪੇਸ਼ ਪਾਏ। ਚਲੋ ਚਲੀਏ। ਸੋਨੂੰ ਚੱਲਦੇ ਆ। ਉਹ ਕੁੜੀਏ ਖਲੋ ਜਾ, ਕਾਦੀ ਗਾਲੀਆਂ ਤੈਨੂੰ? ਕਾਦੀ ਤੇਰੀ ਕੋਈ ਜੁੱਤੀ ਪਾ ਚਲਾ? ਆਰਡਰ ਦਿੱਤਾ ਖਾਣੇ ਦਾ। ਓਏ ਆਰਡਰ ਕੀ ਫਾਂਸੀ ਦਾ ਦਿੱਤਾ? ਤੁਸੀਂ ਖਾ ਲਿਓ ਪੁੱਤ, ਤੁਸੀਂ ਤਿੰਨੇ ਹੀ ਜਾਓਗੇ ਮੇਰੀ ਦੁਕਾਨ। ਪਿੰਡੋਂ ਲੱਸੀ ਮੰਗਾਈ ਸਪੈਸ਼ਲ ਕੜੀ ਬਣਾਉਣ ਨੂੰ। ਅੱਛਾ ਏਡੀ ਔਂਤਰੀ ਨਖੱਤੀ ਬੁੱਢੀ, ਹੈ ਕੀ ਹੋਇਆ? ਸਿਰ ਧੋ ਲਿਆ ਉਹਦੇ ਨਾਲ। ਪੁੱਤ ਲੱਸੀਆਂ ਨਾਲ ਸਿਰ ਧੋਂਦੀਆਂ ਔਰਤਾਂ, ਬਾਲ ਲੰਬੇ ਹੁੰਦੇ ਆ ਪੁੱਤ, ਰੰਗ ਚਿੱਟੇ ਹੋ ਜਾਂਦੇ ਲੱਸੀ ਉਹ ਨਾਲ। ਬਾਬਾ ਜੀ ਕੜੀ ਵੀ ਇੱਕ ਸਗਾਸ 'ਚ ਅਸੀਂ ਬੜੀ ਸਪੈਸ਼ਲ ਲੱਸੀ ਮੰਗਾਈ ਸੀ। ਅੱਛਾ ਹਾਂ
ਕਿਉਂ ਪੁੱਤ ਤੂੰ ਤੇ ਅੱਬਾ ਮੈਂ ਸਿਰ ਧੋ ਲਿਆ ਵਾ ਜਦੋਂ ਸ਼ੈਂਪੂ ਨਹੀਂ ਲਿਆ ਕੇ ਦੇਣਾ ਤੇ ਉਹਨੇ ਕਰਨਾ ਸਿਰ ਉਹ ਤੂੰ ਸਿਰ ਧੋ ਬੇਸਣ ਚ, ਤੂੰ ਤਾਂ ਵਿਹੜੇ ਚ ਧੋਣ ਡਈ ਸੀ। ਵਾਸ਼ਰੂਮ ਬਣੇ ਕਮਰਿਆਂ ਦੇ, ਦਰਵਾਜ਼ੇ ਵੀ ਲੱਗੇ ਆ। ਐਡੀ ਗੰਦੀ ਫਿਤਰਤ ਇਹਦੀ, ਵਿਹੜੇ ਚ ਮੰਜਾ ਖੜਾ ਕਰਕੇ ਨਹਾਉਂਦੀ ਏ। ਤੇ ਅੱਬਾ ਮੈਂ ਘਰ ਵੀ ਇਦਾਂ ਹੀ ਨਹਾਉਂਦੀ ਉਹ ਤੂੰ ਘਰ ਵਾਲੇ ਕੰਮ ਛੱਡ, ਹੁਣ ਤੂੰ ਕਿਤੇ ਵਿਆਹੀ ਆ, ਤੂੰ ਕਿਸੇ ਦੀ ਬੀਵੀ ਆ, ਤੈਨੂੰ ਇਹ ਅਕਲ ਹੈ ਨਹੀਂ। ਤੇਰੀ ਮਿਹਰਬਾਨੀ ਪੁੱਤ, ਹੌਲੀ ਹੌਲੀ ਬੋਲ ਮੇਰਾ ਪੁੱਤ, ਤੇਰੀਆਂ ਫਰਾਸ਼ਾਂ ਨੂੰ ਅੱਗ ਪੈ ਜਾਣੀ, ਹੌਲੀ ਬੋਲ। ਉਹ ਬਜ਼ੁਰਗਾ ਹਦਾਇਤ ਦੇ ਲਫ਼ਜ਼ ਬੋਲ। ਉਹ ਓਏ ਕਿੱਦਾਂ ਬੋਲਦਾ ਪਿਓ ਨਾ, ਤੇਰੀ ਧੀ ਕਿੱਦਾਂ ਬੋਲਦੀ ਆ? ਕਿੱਦਾਂ ਕੂਨਾ ਪਿਓ ਨਾ ਓਏ। ਮੈਂ ਤੁਹਾਨੂੰ ਸਾਰੀ ਜ਼ਿੰਦਗੀ ਤੁਸੀਂ ਕਹਿ ਕੇ ਸੱਦਿਆ, ਆਪਣੇ ਬਜ਼ੁਰਗ ਸਮਝਿਆ, ਇਹਦੀ ਵਜ੍ਹਾ ਨਾਲ ਮੈਂ ਤੁਹਾਡੀ ਇੱਜ਼ਤ ਵੀ ਕਰਨੀ ਛੱਡ ਦੇਣੀ ਹੈ। ਹੈ ਹੀ ਬਦਤਮੀਜ਼ ਹੈ। ਚਲੋ ਅਸੀਂ ਚੱਲੀਏ, ਅਸੀਂ ਆਰਡਰ ਦਿੱਤਾ। ਪੁੱਤ ਤੈਨੂੰ ਕਾਦੀ ਗਾਲੀ ਹੈ, ਤੇਰੀ ਰੋਟੀਆਂ ਨੂੰ ਕੀੜੀ ਚੜਨ ਦਈ ਤੇ ਕੀ ਹੋ ਗਿਆ ਤੈਨੂੰ? ਗੱਲ ਸੁਣਾ ਮੇਰਾ ਪੁੱਤ, ਤੂੰ ਇਹਨਾਂ ਦੇ ਨਾਲ ਜਾਣਾ, ਇਕੱਠੀਆਂ ਬਹਿ ਕੇ ਖਾਣਾ, ਜਿੱਦਾਂ ਜਿੱਦਾਂ ਨਹੀਂ, ਕਹੂਗਾ ਮੈਂ ਇਹਦੀ ਇਹਨਾਂ ਦੇ ਮੰਨ। ਨਾਲ ਨਹੀਂ ਜਾਣਾ। ਅਸੀਂ ਦੋਵਾਂ ਨੇ ਇਹ ਪੁੱਤ ਤੇਰੀ ਜ਼ਿੰਦਗੀ 'ਚ ਇਦਾਂ ਹੀ ਆਇਆ ਜਿੱਦਾਂ ਲਹਿੰਦੇ ਪਾਸੋਂ ਨੇਰੀ ਨਹੀਂ ਹੁੰਦੀ। ਬਜ਼ੁਰਗੋ, ਉਹ ਬੇਗਮ ਸਾਹਿਬ ਨੇ ਕਹਿਤਾ ਕਿ ਅਸੀਂ ਇਕੱਲਿਆਂ ਜਾਣਾ। ਬੇਗਮ ਸਾਹਿਬ ਨੇ ਹੈਂ, ਕੰਮ ਤੇ ਲੱਗਾ ਤੂੰ, ਕੰਮ ਤੇ ਲੱਗਾ ਉਹ ਕੋ ਬੇਗਮ ਸਾਹਿਬ ਕਾਹਦਾ ਸਾਹਿਬ, ਉਹ ਤੂੰ ਸਾਹਿਬ ਆ ਉਹਦਾ ਨਕਮਿਆ। ਅੱਬਾ ਇਹਦਾ ਜਾਦੂ ਚੱਲ ਗਿਆ ਹੀ ਇਹਦੇ ਤੇ। ਜਾਨੋ ਤਵੀਜ਼ ਦਾ ਗਿਆ ਕਰਵਾਉਂਦੀ ਹੈ। ਇਹਨੇ ਮੈਨੂੰ ਮੰਜੇ ਤੇ ਪਾਇਆ। ਖਾਨਾ ਖਰਾਬ ਮੰਜੇ ਤੇ ਤੂੰ ਇਸ ਵਜ੍ਹਾ ਤੋਂ ਇੱਥੇ ਆਈ ਹੈ। ਪੈਂਟਸ ਫਟ ਗਈ ਤੇਰੀ, ਤੂੰ ਮੰਜੇ ਤੇ ਪੈ ਗਈ। ਉਹਦੇ ਨਾਲ ਨਾ ਔਖੀ ਪਿੱਕੀ ਹੋ, ਉਹ ਬੜੀ ਪੜ੍ਹੀ ਲਿਖੀ ਔਰਤ ਆ। ਪੜੀ ਲਿਖੀ ਤੇ ਮੈਂ ਜਾ ਰਹਾ ਆਪਾ। ਜਾਨੋ ਬਦਤਮੀਜ਼ ਹੈਗੀ ਹੈ। ਉਹ ਭਾਈ ਹੁਣ ਗੱਲ ਇਹ ਆ ਕਿ ਤੁਸੀਂ ਮੇਰਾ ਦਿਲ ਕਰਦਾ ਇਕੱਠੇ ਜਾਵੋ, ਇਕੱਠੇ ਆਵੋ ਪੁੱਤ। ਆ ਵੇਖ ਤੇ ਉਹ ਗੱਲ ਸੁਣ ਲੈ ਕਾਕਾ, ਦੋ ਬੁੱਢੀਆਂ ਹੋਣਗੀਆਂ, ਤੇਰਾ ਰੰਗ ਵੀ ਲੁਕਿਆ ਰਹੂ। ਇਹਨਾਂ ਨੂੰ ਅੱਗੇ ਅੱਗੇ ਤੋਰਾ, ਪਿੱਛੇ ਪਿੱਛੇ ਤੋਰ। ਜੋ ਮਰਜ਼ੀ ਤੂੰ ਕਹਿ, ਅਸੀਂ ਦੋਵਾਂ ਨੇ ਜਾਣਾ, ਹੁਣ ਇਹਨੇ ਨਹੀਂ ਜਾਣਾ। ਇਹ ਜ਼ਿੱਦ ਤੁਸੀਂ ਹੋ ਦੁਨੀਆ ਗਈ। ਤੇ ਚੱਲੇ ਜੇ ਕਿਉਂ ਦੋਨੇ ਜਾਣਾ? ਅਸੀਂ ਦੋਵਾਂ ਨੇ ਜਾਣਾ ਸੀ। ਉਹ ਮੇਰੀ ਧੀ ਦਾ ਘਰ ਆ, ਉੱਥੇ ਫਰਨੀਚਰ ਪਿਆ, ਉੱਥੇ ਜੇਲ ਪਿਆ ਮੇਰੀ ਧੀ ਦਾ। ਓਏ ਤੂੰ ਕੱਲ ਨੂੰ ਆਣ ਕੇ ਫਰਨੀਚਰ ਲੈ ਜੀ, ਧੀ ਰੱਖ ਇੱਥੇ। ਉਹ ਫਰਨੀਚਰ ਨੂੰ ਮੈਂ ਅੱਗ ਲਾਉਣੀ ਆ, ਉਹ ਮੈਂ ਕੀ ਕਰਨਾ? ਆ ਵੇਖ ਤੇ ਸਹੀ ਪੁੱਤ, ਤੈਨੂੰ ਛੱਡ ਕੇ ਜਾ ਰਿਹਾ। ਅੱਬਾ ਉਹਦਾ ਜਾਦੂ ਚੜ ਗਿਆ ਇਹ ਤੇ। ਚੜੇ ਨਾ ਚੜੇ ਸ਼ਹਜ਼ਾਦੀਏ, ਇਹ ਗੱਲ ਪੱਥਰ ਤੇ ਲਕੀਰ ਹੋ ਗਈ ਆ, ਉਹਨੇ ਜਾਣਾ ਹੀ ਜਾਣਾ ਹੁਣ। ਤੋਤੋ ਦਾ ਜਾਦੂ ਖੇ ਚੜਨਾ, ਇਹਦੀ ਕਦੀ ਗੁੱਡੀ ਨਹੀਂ ਸੀ ਚੜੀ, ਇਹਦਾ ਮੂੰਹ ਤੇ ਵੇਖ। ਤੇ ਤੂੰ ਪਸੰਦ ਕਿੱਦਾਂ ਕਰ ਲਿਆ ਮੈਨੂੰ? ਤੇ ਇਹ ਆ ਪਸੰਦ ਕਿੱਦਾਂ ਕਰ ਲਿਆ ਤੂੰ ਸਮਾਰਕ, ਮੇਰੀ ਤਾਂ ਕਿਸਮਤ ਸੜ ਗਈ। ਹਾਂ, ਹੁਣ ਤੇਰੀ ਕਿਸਮਤ ਸੜ ਗਈ। ਉਦੋਂ ਮੇਰੀ ਸਮੋਸੇ ਆਉਣ ਡਏ ਸੀ, ਪਕੌੜੇ ਆਉਣ ਡਏ ਸੀ, ਹੈ ਉਦੋਂ ਵੈਲੈਂਟਾਈਨ ਡੇ ਤੇ ਵੀ ਪਹੁੰਚ ਜਾਂਦੀ ਸੀ ਉਹ ਤੂੰ। ਭਾਂਜਾ ਸੀ ਤੂੰ ਇਹਦਾ, ਕਿਹੜੀ ਗੱਲ ਤੈਨੂੰ ਸਮੋਸੇ ਖਵਾਉਂਦੀ ਸੀ? ਭਾਂਜਾ ਸੀ ਤੂੰ ਇਹਦਾ, ਹੈ? ਬਾਬਾ ਬਰਹਾਲ ਬਰਦਾਸ਼ਤ ਹੀ ਨਹੀਂ ਕਰਦੀ ਹੈਗੀ। ਸੋਨੂੰ ਤੁਸੀਂ ਨਾ ਬੋਲੋ, ਤੁਹਾਨੂੰ ਨਾ ਬਲੱਡ ਤੁਸੀਂ ਨਾ ਬੋਲੋ, ਤੁਸੀਂ ਨਾ ਬੋਲੋ। ਸੋਨੂੰ ਦਾ ਮੂੰਹ ਪੱਕਿਆ ਇੱਥੇ ਛੀਨਾ ਬੋਲ ਐਡਾ ਤੂੰ। ਤੇਰੇ ਕਾਂ ਨੂੰ ਸੋਚ ਪਈ ਵੀ ਉਹ ਨਾ ਬੋਲੇ। ਉਹ ਬੋਲਦੀ ਆ ਤਾਂ ਫੁੱਲ ਕਿਰਦੇ ਮੂੰਹ ਚੋਂ, ਇਹ ਬੋਲਦੀ ਆ ਤੇ ਗਾਰਾਂ ਡਿਗਣ ਡਿਆ ਹੁੰਦਾ ਵਾ। ਗਾਰਾ ਡਿਗਣ ਡਿਆ, ਉਹ ਵੀ ਤੇਰੇ ਮੂੰਹ ਤੇ ਡਿਗਣ ਡਿਆ ਗਾਰਾ। ਤੁਸੀਂ ਰਹਿ ਗਈ ਨਹੀਂ ਚੰਗੀ ਹੈਗੀ। ਉਹ ਪੁੱਤ ਗਾਰਾ ਤੇ ਉਹਦੀ ਜ਼ਿੰਦਗੀ 'ਚ ਵੇਖ ਕਿੰਨਾ। ਬਰਹਾਲ ਬਾਬਾ ਜੀ 100 ਗਜ਼ ਰੱਸਾ, ਸਿਰੇ ਤੇ ਗੰਢ। ਕਿਉਂ ਪੁੱਤ, ਸੈਂਟਰ 'ਚ ਟੁੱਟਾ ਰਸਾ, ਉੱਥੇ ਗੰਢ ਮਾਰ ਲਾ। ਓਏ ਦੋਨੇ ਗੰਢਾਂ ਮਾਰ, ਦੋਨੇ ਜਨਾਨੀਆਂ ਰੱਖਣੀਆਂ ਪੈਣੀਆਂ ਤੈਨੂੰ। ਅੱਗੇ ਹਦਾਇਤਾਂ ਨਾ ਕਰਿਆ ਕਰੋ, ਬਜ਼ੁਰਗ ਮਾ ਤੂੰ ਪੁੱਠੀਆਂ ਸਿੱਧੀਆਂ ਗੱਲਾਂ ਨਾ ਕਰ। ਜਦ ਇੱਕ ਵਾਰੀ ਕਹਿਤਾ ਨਾ ਇਹਨੇ ਨਹੀਂ ਜਾਣਾ, ਇਹਨੇ ਨਹੀਂ ਜਾਣਾ, ਇਹਨੇ ਨਹੀਂ ਜਾਣਾ, ਬਸ। ਲੈ ਅੱਜ ਮੇਰੇ ਨਾਲ ਮੂੰਹ ਖੋਲ ਕੇ ਬੋਲਿਆ ਤੇ ਅੱਖਾਂ ਤੋਂ ਬਾਅਦ ਮੈਂ ਦੰਦ ਚਿੱਟੇ ਵੇਖੇ। ਚੱਲ। ਤੂੰ ਕਿਹੜੀ ਸ਼ੈ ਤੇ ਮਰ ਗਈ ਸੀ ਕੁੱਤੇ ਤੇ? ਚਲੋ ਜਾਨੂ, ਚਲੋ ਜਾਨੋ ਚੱਲ। ਉਹ ਕਿਤੇ ਨਹੀਂ ਜਾਣਾ, ਇਹਨੂੰ ਲੈ ਕੇ ਜਾਣਾ ਮੇਰੀ ਧੀ ਨੂੰ। ਇਹਨੇ ਜਾਣਾ ਤੇਰੇ। ਉਹਨੇ ਨੇ ਜਾਣਾ। ਮੇਰੀ ਗੱਲ ਸੁਣ ਲੈ, ਜੇ ਇਹਨੇ ਮੈਨੂੰ ਨਹੀਂ ਨਾ ਲੈ ਕੇ ਜਾਣਾ ਤੇ ਬਸ ਫਿਰ ਹੁਣ ਤੂੰ ਇਸ ਦੁਨੀਆ ਤੇ ਨਹੀਂ ਰਹਿਣਾ ਤੇ ਮੈਂ ਤੈਨੂੰ ਵੀ ਨਹੀਂ ਜਾਣਾ।